5 4 ਮੁੰਡੇ ਇੱਥੇ ਦੇ 5 4 ਮੁੰਡੇ ਤੇ ਬਟਾਲੀਆਂ ਦੇ ਉੱਪਰੋਂ ਗੱਗੜ ਪਿੰਡ ਹੈ ਉੱਥੇ ਦੇ ਇਹ ਫਿਰ ਇਕੱਠੇ ਹੋ ਕੇ ਤਾਸ਼ ਛੜ ਗਏ ਹਮਲਾ ਕਰਤਾ ਹਮਲਾ ਕਰ ਗਏ। ਅੱਛਾ ਉਹਨਾਂ ਪਹਿਲਾਂ ਇੱਕ ਮਾਰਿਆ ਸਿੱਖ ਮੁੰਡਾ ਡਾਕੀਆ ਸੀ ਇੱਥੋਂ ਮਾਰ ਕੇ ਤੇ ਫਿਰ ਉਹਦਾ ਜਿੰਦੋ ਦੱਸਣੇ ਨਾ ਤੁਹਾਨੂੰ ਮਹਿੰਦਰ ਮਾਰ ਦਿੱਤਾ ਸੀ ਨਾ ਮਹਿੰਦਰ ਦੇ ਪਿਓ ਨੇ ਫਿਰ ਫਾਇਰਿੰਗ ਕੀਤੀ ਸੀ ਨਾ। ਅੱਛਾ ਉਹ ਮਹਿੰਦਰ ਦਾ ਪਿਓ ਸੀ ਉੱਥੇ ਬਾਹਰ ਰਹਿੰਦਾ ਸੀ। ਅੱਛਾ ਗੁਰਦਿਆਲ ਸਿੰਘ ਗੁਰਦਿਆਲ ਸਿੰਘ ਦੀ ਬੱਚੀ ਜਵਾਨ ਸੀ। ਅੱਛਾ ਬੀਵੀ ਵੀ ਜਵਾਨ ਸੋਹਣੀ ਬੜੀ ਹੈ। ਅੱਛਾ ਉਹਨੇ ਦੇਖਿਆ ਵੀ ਇਹ ਨਾ ਬੇਰੁਖਤੀ ਕਰਨਗੇ। ਹਾਂ ਹਾਲਾਤ ਖਰਾਬ ਹੋ ਗਏ ਹਾਲਾਤ ਖਰਾਬ ਹੋ ਗਏ ਸਨ। ਉਹਨੇ ਦੋ ਹੀ ਬੱਚੀ ਵੀ ਤੇ ਆਪਣੀ ਬੀਵੀ ਮਾਰ ਛੋੜੀ ਸੀ। ਇੱਕ ਬੋਧਾ ਨਾਂ ਸੀ ਬੋਧਾ ਰਾਮ। ਅੱਛਾ ਹਿੰਦੂ ਸੀ। ਅੱਛਾ ਉਹਨੂੰ ਮਾਰਿਓ ਨੇ। ਇੱਕ ਰਲੇ ਰਾਮ ਆਇਆ। ਅੱਛਾ ਉਹਨੂੰ ਮਾਰਿਓ ਨੇ। ਅੱਛਾ 4 ਬੰਦੇ ਉਹਨਾਂ ਨੇ ਤੇ ਬਾਜ਼ਾਰ ਦੇ ਵੀ ਮਾਰੇ ਰਤਾਸਪੁਰ ਦੇ ਅੰਦਰ ਰਤਾਸ ਦੇ ਅੰਦਰ ਮਾਰੇ। ਫਿਰ ਇਸ ਨਾਲ ਪੁਲਿਸ ਆ ਗਈ ਥਾਣੇ ਆ ਗਏ ਬਸ ਇਹ ਫਿਰ 10 ਭੱਜ ਗਏ ਤੇ उस सियाने आते हैं भी जिसकी लाठी उसकी भैंस। वो फिर लाठी तो मुसलमानों की सी बुल से मुसलमानों की सी जेड़ा जिंदर आया ना उसका नाम जिंदर आया जिंदो जिंदो आखिर से। अच्छा उसने केस रखे उसने बड़ा सोहना मुंडा बड़ा जवान साढ़े नालों बड़ा प्यार मुहब्बत कौडियां घटियां खेलना घुलना कुश्तियां करनियां। अच्छा सारा इत्थे नहाना घाने भी सारे खुश बखुश खाना भी असां कट्ठियां खाना। ਇੱਥੇ ਹੁੰਦਾ ਸੀ ਰਣਜੀਤ ਸਿੰਘ ਹੁੰਦਾ ਸੀ। ਰਣਜੀਤ ਸਿੰਘ ਜੀ ਹਾਂ ਇਹ ਗੁਰਦੁਆਰੇ 'ਚ ਇੱਥੇ ਗੁਰਦੁਆਰੇ 'ਚ। ਅੱਛਾ ਕਮਾਂਡਾ ਸਿੰਘ ਹੁੰਦਾ ਸੀ। ਅੱਛਾ ਵੱਡਾ ਸਰਦਾਰ ਹੁੰਦਾ ਸੀ ਕਰਤਾਰ ਸਿੰਘ ਜੀ ਹਾਂ ਉਹ ਇੱਥੇ ਗੁਰਦੁਆਰੇ ਹੁੰਦਾ ਸੀ। ਉਹ ਇੱਥੇ ਗੁਰਦੁਆਰਾ ਉਹ ਬੈਠਕ ਉਸਦੀ ਉਹ ਸਾਹਮਣੇ ਜਿਹੜਾ ਮਹਿੰਦੀ ਹੈ ਨਾ ਉਹਦੇ ਕੋਲ ਮੇਰੇ ਕੋਲ ਉਹਦੇ 45 ਰੁਪਏ ਸਨ। ਮੈਂ ਕਿਹਾ ਮਹਿੰਦਰ ਹਾਂ ਮੈਂ ਕਿਹਾ ਯਾਰ ਤੁਸੀਂ ਜਾ ਰਹੇ ਹੋ ਤਾਂ ਮੇਰੇ ਕੋਲ ਤੇਰੇ 45 ਰੁਪਏ ਨੇ ਉਹ ਯਾਰ ਲੈ ਲੈ। अच्छा उन्हें आखिया नहीं भाई रहने तो छोड़ पड़ा कि 45 रुपये। मैं आखिया ना तू लैसा तो मैं तेरी जान छोड़ सकता। पंजाबी लहर वेख रहे सारे ही ਸਰੋਤਿਆਂ ਨੂੰ बहुत सारा सलाम ਤੇ प्यार भरी सत श्री अकाल जी। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ और जिस तरह आप सब जानते हो कि ਅਸੀਂ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਉਹਨਾਂ ਬਜ਼ੁਰਗਾਂ ਰਾਹੀਂ ਜਿਨ੍ਹਾਂ ਨੇ ਅੰਨ ਵੰਡਿਆ ਪੰਜਾਬ ਵੇਖਿਆ ਉਹਨਾਂ ਬਜ਼ੁਰਗਾਂ ਰਾਹੀਂ ਅਸੀਂ ਆਪ ਜੀ ਦੇ ਰੂਬਰੂ ਉਹ 47 ਤੋਂ ਪਹਿਲੇ ਵੰਡ ਤੋਂ ਪਹਿਲੇ ਜੋ ਪਾਰਟੀਸ਼ਨ ਸੀਗੀ ਜੋ ਉਜਾੜਾ ਸੀ ਉਸ ਤੋਂ ਪਹਿਲੇ ਜੋ ਵਾਕਿਆਤ ਸੀ ਜੋ ਆਪਸ 'ਚ ਵਸੇਬ ਸੀ ਲੋਕਾਂ ਦਾ ਉਹ ਆਪ ਜੀ ਦੇ ਰੂਬਰੂ ਪੇਸ਼ ਕਰਦੇ ਹਾਂ। ਇਸ ਵੇਲੇ ਅਸੀਂ ਬੈਠੇ ਹਾਂ ਜੀ ਜ਼ਿਲ੍ਹਾ ਜੇਹਲਮ ਦੇ ਵਿੱਚ ਔਰ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਅਸੀਂ ਇਸ ਵੇਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਿੱਤਰ ਅਸਥਾਨ 'ਤੇ ਬੈਠੇ ਹਾਂ। ਔਰ ਅਗਰ ਤੁਸੀਂ ਪਿਛਲੀ ਸਾਈਡ 'ਤੇ ਵੇਖ ਸਕਦੇ ਹੋ ਤਾਂ ਰਵਿਦਾਸ ਫੋਰਟ ਹੈ ਜਿੱਥੇ ਮਾਤਾ ਸਾਹਿਬ ਕੌਰ ਸਿੱਖ ਕੌਮ ਦੀ ਮਾਤਾ ਉਹਨਾਂ ਦਾ ਜਨਮ ਅਸਥਾਨ ਵੀ ਇੱਥੇ ਹੈ। ਸਾਡੇ ਨਾਲ ਮੌਜੂਦ ਨੇ ਕੁਛ ਪੁਰਾਣੇ ਬਜ਼ੁਰਗ ਜਿਨ੍ਹਾਂ ਨੇ ਅਨ ਵੰਡਿਆ ਪੰਜਾਬ ਵੇਖਿਆ ਪੌਣੀ ਸਦੀ ਪਹਿਲੇ। ਉਹਨਾਂ ਨੂੰ ਇਸ ਇਲਾਕੇ ਦਾ ਪਤਾ ਹੈ ਕਿ ਇੱਥੇ ਕੌਣ ਲੋਕ ਰਹਿੰਦੇ ਸੀ ਉਹ ਆਪਸ 'ਚ ਕਿਸ ਤਰ੍ਹਾਂ ਵਸਦੇ ਸੀ। ਬਜ਼ੁਰਗੋ ਕੀ ਹਾਲ ਚਾਲ ਹੈ? ਠੀਕ ਹੋ? ਅਲਹਮਦੁਲਿਲਾ ਸ਼ੁਕਰ ਅੱਲਾਹ ਦਾ। ਤਬੀਅਤ ਸਿਹਤ ਕਿੱਦਾਂ? ਸ਼ੁਕਰ ਅੱਲਾਹ ਦਾ ਠੀਕ। ਨਾਂ ਕੀ ਤੁਹਾਡਾ? ਮੁਹੰਮਦ ਸ਼ਰੀਫ ਔਰ ਤੁਹਾਡੇ ਵਾਲਦ ਸਾਹਿਬ ਦਾ? ਮੁਰਾਦ ਬਖਸ਼। ਦਾਦਾ ਜੀ ਦਾ ਨਾਮ ਯਾਦ ਆ? ਮੇਹਰ ਬਖਸ਼। ਅੱਛਾ ਬਜ਼ੁਰਗੋ ਤੁਸੀਂ ਪੁਰਾਣੇ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਇੱਥੋਂ ਦੇ ਵਸਿੰਦੇ ਹੋ। ਤੁਹਾਡਾ ਜਨਮ ਕਿੱਥੇ ਹੋਇਆ ਹੈ? ਜ਼ਿਲ੍ਹਾ ਜੇਹਲਮ ਤਹਿਸੀਲ ਦੀਨਾ। ਜ਼ਿਲ੍ਹਾ ਜੇਹਲਮ ਤੇ ਤਹਿਸੀਲ ਦੀਨਾ ਦੇ ਨਹੀਂ ਫੋਰਟ ਦੇ ਵਿੱਚ ਜਿਹੜਾ ਸਾਡੇ ਬੈਕ ਸਾਈਡ ਤੇ ਫੋਰਟ ਹੈਗਾ ਇਹਦੇ ਵਿੱਚ ਕਿ ਸ਼ਹਿਰ? ਇਹਦੇ ਵਿੱਚ ਰਹਿੰਦੇ ਸਾਂ ਅਸੀਂ ਪਹਿਲਾਂ ਹੁਣ ਵੀ ਬੁਣ ਰਹਿੰਦੇ ਇੱਥੇ ਬਾਗ ਪਿੰਡ। ਅੱਛਾ ਬਾਗ ਪਿੰਡ 'ਚ ਹੁਣ ਰਹਿੰਦੇ? ਬਾਗ ਪਿੰਡ 'ਚ। ਬਜ਼ੁਰਗੋ ਤੁਹਾਡਾ ਕੀ ਨਾਂ ਹੈ? ਅਬਦੁਲ ਮਾਲਿਕ। ਤੁਹਾਡੇ ਵਾਲਦ ਸਾਹਿਬ ਦਾ? ਫਜ਼ਲ ਹੁਸੈਨ। ਤੇ ਦਾਦਾ ਜੀ ਦਾ? ਇਮਾਮ ਜੀ। ਤੁਸੀਂ ਆਪਸ ਦੇ ਵਿੱਚ ਕਜ਼ਨ ਹੋ? ਹਾਂ। ਅੱਛਾ ਬਜ਼ੁਰਗੋ ਵੈਸੇ ਤੁਹਾਡੀ ਉਮਰ ਕਿੰਨੀ ਹੈ? ਮੇਰੀ 90 ਸਾਲ ਤੋਂ ਉੱਪਰ ਹੈ। 90 ਸਾਲ ਤੋਂ ਉੱਪਰ ਹੈ ਠੀਕ ਹੈ। ਅੱਛਾ ਮੈਂ ਤੁਹਾਡੇ ਕੋਲ ਦੁਬਾਰਾ ਪੁੱਛਦਾ ਤੁਹਾਡਾ ਜਨਮ ਤੁਹਾਡੀ ਪੈਦਾਇਸ਼ ਸ਼ਹਿਰ ਦੀਨਾ ਦੀ ਹੈ ਜਾਂ ਰਵਿਦਾਸ ਫੋਰਟ ਦੀ? ਰਵਿਦਾਸ ਫੋਰਟ ਦੀ ਪੈਦਾਇਸ਼ ਹੈ ਸਾਡੀ। ਰਵਿਦਾਸ ਫੋਰਟ ਦੀ ਹੈ ਕਿਲੇ ਦੀ ਹੈ? ਕਿਲੇ ਦੀ। ਇੱਥੇ ਕੌਣ ਰਹਿੰਦੇ ਸੀ? ਇੱਥੇ ਆਮ ਹਿੰਦੂ ਰਹਿੰਦੇ ਸਨ। ਜ਼ਿਆਦਾ ਸਭ ਤੋਂ ਜ਼ਿਆਦਾ ਹਿੰਦੂ ਸਨ। ਅੱਛਾ ਸਿੱਖ ਜਿਹੜੇ ਸਨ ਉਸ ਚੋਏ ਉੱਪਰ ਪਾਰ ਬਾਗ ਵਿੱਚ ਅੱਛਾ ਕੁਝ ਬੰਦੇ ਰਤਾਸ ਰਹਿੰਦੇ ਸਨ ਥੋੜ੍ਹੇ। ਅੱਛਾ ਸਿੱਖ ਜਿਹੜੇ ਸਨ ਥੋੜ੍ਹੇ ਰਤਾਸ ਰਹਿੰਦੇ ਸਨ। ਅੱਛਾ ਸਹੀ ਹੋ। ਜ਼ਿਆਦਾ ਇੱਥੇ ਸਨ ਤੇ ਉਹ ਬਾਹਰ ਖੂਤ ਹੈ। ਅੱਛਾ ਇੱਥੇ ਮਤਲਬ ਕਿ ਗੁਰਦੁਆਰਾ ਚੋਹਾ ਸਾਹਿਬ ਤੇ ਜ਼ਿਆਦਾ ਸਨ? ਇੱਥੇ ਚੋਹਾ ਸਾਹਿਬ ਤੇ ਜ਼ਿਆਦਾ ਸਨ। ਅੱਛਾ ਇਹ ਜਗ੍ਹਾ ਸਾਰੀ ਜਿਹੜੀ ਹੈ ਸਿੱਖਾਂ ਦੀ ਹੈ। ਸਿੱਖਾਂ ਦੀ
ਠੀਕ ਹੈ। ਤੇ ਉਹ ਉਸ ਵੇਲੇ ਵਸੇਬ ਕਿਦਾਂ ਦਾ ਸੀ ਆਪਸ 'ਚ, ਹਿੰਦੂਆਂ ਦਾ, ਮੁਸਲਮਾਨਾਂ ਦਾ, ਸਿੱਖਾਂ ਦਾ ਰਹਿਣ? ਉਸ ਵੇਲੇ ਬੜਾ ਪਿਆਰ ਮੁਹੱਬਤ ਹੁੰਦਾ ਸੀ, ਇਕੱਠੇ ਖਾਂਦੇ, ਇਕੱਠੇ ਪੀਂਦੇ, ਸਾਰਾ ਕੁਝ ਇਕੱਠਾ ਹੀ ਹੁੰਦਾ ਸੀ। ਅੱਛਾ। ਇੱਥੇ ਹੁੰਦਾ ਸੀ ਰਣਜੀਤ ਸਿੰਘ ਹੁੰਦਾ ਸੀ। ਰਣਜੀਤ ਸਿੰਘ ਜੀ ਹਾਂ, ਇਹ ਗੁਰਦੁਆਰੇ 'ਚ? ਇੱਥੇ ਗੁਰਦੁਆਰੇ 'ਚ। ਅੱਛਾ। ਘਮੰਡਾ ਸਿੰਘ ਹੁੰਦਾ ਸੀ। ਅੱਛਾ। ਵੱਡਾ ਸਰਦਾਰ ਹੁੰਦਾ ਸੀ ਕਰਤਾਰ ਸਿੰਘ। ਕਰਤਾਰ ਸਿੰਘ। ਜੀ ਹਾਂ, ਉਹ ਇੱਥੇ ਗੁਰਦੁਆਰੇ ਹੁੰਦਾ ਸੀ? ਉਹ ਇੱਥੇ ਗੁਰਦੁਆਰਾ, ਉਹ ਬੈਠਕ ਉਸਦੀ ਉਹ ਸਾਹਮਣੇ। ਅੱਛਾ। ਹਾਂ, ਸਹੀ ਸਹੀ। ਮਤਲਬ ਇਹ ਫਿਰ ਜਗ੍ਹਾ ਆਬਾਦ ਸੀ? ਇਹ ਗਿਰ ਗਈ, ਆਬਾਦ ਸੀ ਸਾਰੀ। ਥੱਲੇ ਵੀ ਜਗ੍ਹਾ ਹੈ, ਥੱਲੇ ਟਾਹਲੀਆਂ ਸਨ, ਦਰਖਤ ਸਨ, ਬੜਾ ਕੁਝ ਹੈ ਇੱਥੇ। ਅੱਛਾ। ਥੱਲੇ ਜਗ੍ਹਾ ਜਾਂਦੀ ਤੁਹਾਡੀ ਜੀ। ਅੱਛਾ 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 ਅੱਛਾ। ਗੁਰਦੁਆਰੇ ਦੀ ਜਗ੍ਹਾ ਮਤਲਬ ਥੱਲੇ ਵੀ ਹੈ? ਥੱਲੇ ਵੀ ਹੈ, ਬਿਲਕੁਲ ਹੈ। ਇੱਥੇ ਵਿਸਾਖੀ ਹੁੰਦੀ ਸੀ, ਬੜਾ ਮੇਲਾ ਲੱਗਦਾ ਹੈ। ਮੁਸਲਮਾਨ ਵੀ ਆਉਂਦੇ, ਹਿੰਦੂ ਵੀ ਆਉਂਦੇ, ਸਿੱਖ ਵੀ ਆਉਂਦੇ, ਪੁਲਿਸ ਵੀ ਆਉਂਦੀ। ਅੱਛਾ। ਹਰ ਸ਼ੇ ਆਉਂਦੀ। ਇੱਥੇ ਪੁਲ ਬਣਦੇ ਸਨ ਛੋਟੇ ਲੱਕੜ ਦਾ। ਨਾਲਾ ਕਾਣ ਥੋੜੀ ਜਿਹੀ ਜਗ੍ਹਾ ਸੀ, ਬਾਕੀ ਪਰ ਸਾਰੀਆਂ ਜ਼ਮੀਨਾਂ ਸਨ। ਅੱਛਾ। ਉਹ ਸਭ ਰੁੜ ਗਈਆਂ। ਅੱਛਾ। ਉਹ ਤਾਂ ਸਾਰੀ ਕਹਾਣੀ ਕਾਣ ਬਣ ਗਈ ਹੈ। ਪਹਿਲਾਂ ਜ਼ਮੀਨਾਂ ਹੀ ਸਾਰੀ, ਜਿਸ ਤਰ੍ਹਾਂ ਜ਼ਮੀਨ ਹੈ ਨਾ, ਇਹ ਸਾਰੀਆਂ ਜ਼ਮੀਨਾਂ ਸਨ। ਇੱਥੇ ਥੋੜੀ ਜਿਹੀ ਕਾਣ ਹੈ ਸੀ। ਇੱਥੇ ਛੋਟੀ ਜਿਹੀ ਮਸਜਿਦ ਹੁੰਦੀ ਨਾਲ। ਅੱਛਾ। ਜਿਹੜੇ ਮੁਸਲਮਾਨ ਆਉਂਦੇ ਸਨ, ਨਮਾਜ਼ ਪੜ੍ਹਦੇ ਸਨ, ਇਹ ਆਪਣਾ ਸਾਰਾ ਕੁਝ ਇੱਥੇ ਕਰਦੇ ਸਨ ਗੁਰਦੁਆਰੇ ਵਿੱਚ। ਅੱਛਾ, ਆਪਾਂ ਜਿੱਥੇ ਬੈਠੇ ਹਾਂ ਇਸ ਜਗ੍ਹਾ ਦਾ ਨਾਂ ਹੈ ਗੁਰਦੁਆਰਾ ਚੋਹਾ ਸਾਹਿਬ। ਚੋਹਾ ਸਾਹਿਬ। ਇਹਦੇ ਲਾਗੇ ਲਾਗੇ ਕਿਹੜੀਆਂ ਕਿਹੜੀਆਂ ਥਾਵਾਂ ਨੇ? ਇਹਦੇ ਲਾਗੇ ਲਾਗੇ ਕੋਈ ਨਹੀਂ ਖਾਸ ਥਾਂ, ਇਹ ਪਹਾੜ ਹੀ ਹੈ ਸਾਰਾ। ਇਹ ਪਿੱਛੇ ਵੀ ਪਹਾੜ ਹੈ। ਇਹ ਸਿਰਫ ਰਤਾਸ ਢੱਕੀ ਹੈ ਜਿਹੜੀ ਐਨ ਸੜਕ। ਇਹ ਸੜਕ ਆਬਾਦ ਹੈ ਇਸ ਵਾਸਤੇ ਕਿ ਇਹ ਸੜਕ ਸਿੱਧੀ ਇਸਲਾਮਾਬਾਦ ਪਿੰਡੀ ਜਾਂਦੀ ਹੈ ਇੱਥੋਂ। ਅੱਛਾ, ਯਾਨੀ ਕਿ ਪੁਰਾਣਾ ਜਿਹੜਾ ਹੈਗਾ ਵਾ ਜੀਟੀ ਰੋਡ, ਇਹ ਜੀਟੀ ਰੋਡ ਹੈ। ਇਹ ਪੁਰਾਣਾ ਜੀਟੀ ਰੋਡ। ਜੀਟੀ ਰੋਡ ਇੱਥੇ ਇਸ ਤੋਂ 2 ਕਿਲੋਮੀਟਰ ਬਾਂਹ ਬਣੀ ਹੈ। ਅੱਛਾ। ਇੱਕ ਇੱਥੇ ਸਾਹਮਣੇ ਬਾਂਹ ਬਣੀ ਹੈ ਜਿਹਦੇ ਵਿੱਚ ਪਾਣੀ ਸ਼ਾਣੀ ਵੀ ਹੈ ਵੈ, ਪੌੜੀਆਂ ਵੀ ਬਣੀਆਂ, ਥੱਲੇ ਢਲਦੇ ਸਨ, ਪੀਂਦੇ ਸਨ। ਉਦੋਂ ਜਿਹੜੇ ਕਾਫਲੇ ਆਉਂਦੇ ਸਨ। ਇਹ ਸਰਾਮ ਹੈ, ਇਹਦੇ ਸਰਾਂ ਦੇ ਵਿੱਚ ਆ ਕੇ ਰਹਿੰਦੇ ਸਨ। ਉਹ ਜਿਹੜਾ ਬਾਗ ਹੈ, ਬਾਗ ਹੈ ਸਾਹਮਣੇ ਪਿੰਡ ਜਿਹੜਾ ਜਿੱਥੇ ਆਪਾਂ ਦੁਪਹਿਰੇ ਮਿਲੇ ਸੀ। ਹਾਂ, ਉਹ ਬਾਗ ਹੈ। ਅੱਛਾ, ਉਹ ਬਾਗ ਹੈ। ਉੱਥੇ ਜਾ ਲੈਣਾ ਬਾਗ ਸੀ ਇਹਨਾਂ ਦਾ, ਘੋੜੇ ਛੋੜੇ ਬੰਦੇ ਸਨ। ਅੱਛਾ। ਉੱਥੇ ਛੋਟੇ ਛੋਟੇ ਕਮਰੇ ਬਣੇ ਸਨ। ਉਹ ਸਾਰਾ ਟਹਿ ਟੂ ਪਿਆ, ਅਸਤਮਲ ਸੀਗਾ ਘੋੜਿਆਂ ਦਾ। ਹਾਂ, ਹੁਣ ਸਾਰਾ ਟਹਿ ਟੂ ਪਿਆ ਹੈ। ਅੱਛਾ, ਬਾਗ ਦੇ ਵਿੱਚ ਇੱਕ ਗੇਟ ਵੀ ਬੜਾ ਪੁਰਾਣਾ ਬਣਿਆ ਹੋਇਆ ਹੈ। ਇਹ ਸ਼ੇਰਸ਼ਾਹ ਸੂਰੀ ਨੇ ਬਣਵਾਇਆ ਸੀ ਜਾਂ ਸਿੱਖਾਂ ਦਾ ਹੈਗਾ? ਕਿਹੜਾ ਬਾਗ ਦੇ ਵਿੱਚ? ਨਹੀਂ, ਬਾਗ ਦੇ ਵਿੱਚ ਨਹੀਂ, ਇਹ ਸਾਹਮਣੇ ਮੈਂ ਇੱਥੇ। ਹਾਂ, ਗੇਟ ਹੈਗਾ। ਗੇਟ ਹੈਗਾ। ਹਾਂ, ਇਹ ਸ਼ੇਰਸ਼ਾਹ ਸੂਰੀ ਨੇ ਬਣਵਾਇਆ ਸੀ। ਅੱਛਾ, ਸ਼ੇਰਸ਼ਾਹ ਸੂਰੀ ਨੇ ਬਣਵਾਇਆ। ਇਹ ਸਾਰਾ ਜਿਹੜਾ ਕਿਲਾ, ਇਹ ਬਾਗ, ਇਹ ਸਾਰਾ ਕੁਝ ਇਹ ਸ਼ੇਰਸ਼ਾਹ ਸੂਰੀ ਦੀ ਹੈ। ਹਾਂ, ਇਹ ਸਭ ਕੁਝ ਕਹਿ ਸਕਦੇ ਹਾਂ ਕਿ ਉਹ ਜਿਹੜਾ ਗੇਟ ਬਣਿਆ ਹੈ ਉਹ ਘੋੜਿਆਂ ਦਾ ਅਸਤਮਲ ਹੋ ਸਕਦਾ। ਘੋੜਿਆਂ ਦਾ ਅਸਤਮਲ ਹੋ ਸਕਦਾ। ਠੀਕ ਠੀਕ। ਅੱਛਾ, ਇੱਥੇ ਇੱਕ ਬਾਗ ਤੋਂ ਅੱਗਾ ਆਪਾਂ ਜਾਈਏ ਤੇ ਇੱਕ ਜਗ੍ਹਾ ਦਾ ਨਾਮ ਹੈ ਕਲਵੰਤਪੁਰਾ। ਕਲਵੰਤਪੁਰਾ, ਹਾਂਜੀ, ਕਲਵੰਤਪੁਰਾ ਹੈ ਤੁਹਾਡੇ ਸਾਹਮਣੇ। ਅੱਛਾ, ਇਹ ਕੋਈ ਮਤਲਬ ਸਿੱਖਾਂ ਦੀ ਜਗ੍ਹਾ ਸੀ ਕਲਵੰਤਪੁਰਾ? ਇੱਥੇ ਜਗ੍ਹਾ ਸਿੱਖਾਂ ਦੀ, ਇੱਥੇ ਵੀ ਹੈ ਵੈ, ਇੱਥੇ ਵੀ ਹੈ ਵੈ, ਉਧਰ ਉੱਪਰ ਪਰਾਂ ਵੀ ਹੈ ਵੈ, ਕਾਫੀ ਜਗ੍ਹਾ ਸਿੱਖਾਂ ਦੀ ਜਿਹੜੀ ਮਹਾਜਰਾਂ ਨੂੰ ਮਿਲੀ ਹੈ। ਜਿਹੜੀ ਮਹਾਜਰ ਕੋਈ ਵੇਚ ਕੇ ਕੋਈ ਲਾਹੌਰ ਚਲਾ ਗਿਆ, ਕੋਈ ਕਰਾਚੀ ਚਲਾ ਗਿਆ, ਕੋਈ ਕਿਧਰ ਚਲਾ ਗਿਆ, ਕੋਈ ਇਸਲਾਮਾਬਾਦ ਚਲਾ ਗਿਆ। ਮਹਾਜਰ ਸਨ ਜਾਵਾ ਸਮਾਟਰੇ ਦੇ, ਲਖਨਊ ਦੇ। ਅੱਛਾ, ਇਹ ਮਹਾਜਰ ਸਨ ਇੱਥੇ। ਅੱਛਾ 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 ਅੱਛਾ। ਜਿੱਥੇ ਤੁਹਾਡਾ ਜਨਮ ਹੋਇਆ ਹੈ ਰਵਿਦਾਸ ਫੋਰਟ ਦੇ ਅੰਦਰ, ਉੱਥੇ ਕਿਹੜੇ ਕਿਹੜੇ ਸਿੱਖਾਂ ਦੇ ਪਰਿਵਾਰ ਜਾਂ ਹਿੰਦੂਆਂ ਦੇ ਪਰਿਵਾਰ ਜਾਂ ਮੁਸਲਮਾਨਾਂ ਦੇ ਕੋਈ ਨਾਮੀ ਗ੍ਰਾਮੀ ਪਰਿਵਾਰ ਜਿਹਨਾਂ ਤੁਸੀਂ 47 ਤੋਂ ਪਹਿਲੇ ਜਿਹੜੇ ਵਸਦੇ? ਮਹਿੰਦਰ। ਅੱਛਾ। ਉਹ ਇਹ ਨਹੀਂ ਪਤਾ ਲੱਗਦਾ ਮੁਸਲਮਾਨ ਹੈ ਜਾਂ ਸਿੱਖ ਹੈ। ਅੱਛਾ। ਕਿਉਂਕਿ ਉਸਨੇ ਫੌਜੀ ਕੱਟ ਕਰਾਉਂਦਾ ਸੀ। ਅੱਛਾ। ਜਿਹੜਾ ਜਿੰਦਰ ਆਇਆ ਨਾ, ਉਹਦਾ ਨਾਂ ਜਿੰਦਰ ਹੈ। ਜਿੰਦੋ ਸੀ ਉਹਨੂੰ ਆਖਦੇ। ਜਿੰਦੋ ਆਖਦੇ ਸੀ। ਅੱਛਾ। ਉਸਨੇ ਕੇਸ ਰੱਖੇ ਉਸਨੇ। ਅੱਛਾ। ਬੜਾ ਸੋਹਣਾ ਮੁੰਡਾ, ਬੜਾ ਜਵਾਨ। ਅੱਛਾ। ਸਾਡੇ ਨਾਲ ਉਹਨਾਂ ਦਾ ਬੜਾ ਪਿਆਰ ਮੁਹੱਬਤ, ਕੌਡੀਆਂ ਘਟਿਆਂ ਖੇਡਣਾ, ਕੁੱਲਣਾ, ਕੁਸ਼ਤੀਆਂ ਕਰਨੀਆਂ। ਅੱਛਾ। ਸਾਰਾ ਇੱਥੇ ਨਹਾਣਾ ਘਾਣੇ ਵੀ ਸਾਰਿਆਂ ਖੁਸ਼ ਬਖੁਸ਼, ਖਾਣਾ ਵੀ ਅਸਾਂ ਇਕੱਠਿਆਂ ਖਾਣਾ। ਅੱਛਾ। ਜਿੰਦਰ, ਮਹਿੰਦਰ ਤੇ ਤੁਸੀਂ? ਹਾਂ, ਤੁਸੀਂ ਤਾਂ ਗੋਸ਼ਤ ਨਾ ਖਾਂਦੇ? ਹਾਂਜੀ, ਵੈਜੀਟੇਰੀਅਨ। ਕੋਈ ਵੀ? ਹਾਂ ਹਾਂ। ਕੋਈ ਗੋਸ਼ਤ ਨਾ ਖਾਂਦੇ? ਉਹ ਗੋਸ਼ਤ ਵੀ ਖਾਂਦੇ ਸੀ। ਅੱਛਾ। ਸਿਰਫ ਗਾਂ ਦਾ ਗੋਸ਼ਤ ਨਹੀਂ ਖਾਂਦੇ। ਗਾਂ ਦਾ ਨਹੀਂ ਖਾਂਦੇ ਨਾ, ਗਾਂ ਨੂੰ ਮਾਤਾ ਆਖਦੇ। ਅੱਛਾ। ਗਊ ਮਾਤਾ। ਹਾਂ ਹਾਂ। ਉਹ ਗਊ ਨੂੰ ਮਾਤਾ ਆਖਦੇ, ਗੋਸ਼ਤ ਨਹੀਂ ਖਾਂਦੇ ਗਾਂ ਦਾ। ਹਾਂ, ਸ਼ਾਇਦ ਹਿੰਦੂ ਭਰਾ ਹੋਣ। ਬਾਕੀ ਮੱਝ ਦਾ ਖਾ ਲੈਂਦੇ ਸਨ। ਹਾਂ ਹਾਂ। ਬੱਕਰਿਆਂ ਦਾ, ਲੇਲਿਆਂ, ਭੇਡਾਂ ਦਾ, ਸਾਰਿਆਂ ਦਾ ਖਾ ਲੈਂਦੇ ਸੀ। ਗਾਂ ਦਾ ਗੋਸ਼ਤ ਨਹੀਂ ਖਾਂਦੇ। ਅੱਛਾ। ਗਾਂ ਦਾ ਸਿਰਫ ਦੁੱਧ ਪੀਣਾ। ਅੱਛਾ ਬਜ਼ੁਰਗੋ, ਜਿਹੜਾ ਰਵਿਦਾਸ ਦੇ ਅੰਦਰ ਸ਼ਹਿਰ ਆਬਾਦ ਹੈ,
ਉਹਦੇ ਅੰਦਰ ਚੂੰਕਿ ਸਾਡੀ ਮਾਤਾ ਸਿੱਖ ਕੌਮ ਦੀ ਜਿਹੜੀ ਮਾਤਾ ਹੈ ਮਾਤਾ ਸਾਹਿਬ ਕੌਰ ਜਿਹਦਾ ਜਨਮ ਸਥਾਨ ਹੈ, ਹਾਂ ਬਿਲਕੁਲ। ਸੋ ਉੱਥੇ ਕਿਹੜੇ ਕਿਹੜੇ ਪਰਿਵਾਰ ਰਹਿੰਦੇ ਸੀ? ਉੱਥੇ ਜਿਹੜੇ ਸਨ ਉਹਨਾਂ ਦਾ ਨਾਂ ਨਹੀਂ ਸਾਨੂੰ ਆਉਂਦਾ, ਨਹੀਂ ਪਤਾ। ਨਹੀਂ ਪਤਾ। ਤੁਸੀਂ ਕਿਹੜੇ ਵਾਲੇ ਪਾਸੇ ਰਹਿੰਦੇ ਸੀ? ਅਸੀਂ ਇੱਥੇ ਰਹਿੰਦੇ ਸੀ ਉੱਪਰ। ਅੱਛਾ, ਆ ਦੂਸਰੇ ਦਰਵਾਜ਼ੇ? ਹਾਂ ਦੂਸਰੇ ਦਰਵਾਜ਼ੇ, ਇਹ ਜਿਹੜਾ ਸ਼ੀਸ਼ੀ ਦਰਵਾਜ਼ਾ ਹੈ। ਸ਼ੀਸ਼ੀ ਦਰਵਾਜ਼ਾ ਇਹਨੂੰ ਕਹਿੰਦੇ? ਇਸ ਨੂੰ ਕੋਈ ਲੰਗਰ ਦਰਵਾਜ਼ਾ ਆਖਦੇ ਨੇ, ਕੋਈ ਸ਼ੀਸ਼ੀ ਦਰਵਾਜ਼ਾ ਆਖਦੇ ਨੇ। ਅੱਛਾ, ਲੰਗਰ ਖਾਨੀ ਦਰਵਾਜ਼ਾ ਵੀ ਆਖਦੇ ਨੇ, ਸ਼ੀਸ਼ੀ ਦਰਵਾਜ਼ਾ ਵੀ ਆਖਦੇ ਨੇ। ਅੱਛਾ ਬਜ਼ੁਰਗੋ, ਆਪਾਂ ਬੈਠੇ ਹਾਂ ਗੁਰਦੁਆਰਾ ਸਾਹਿਬ, ਗੁਰਦੁਆਰਾ ਚੋਹਾ ਸਾਹਿਬ। ਇਹ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਤੇ 47 ਤੋਂ ਪਹਿਲੇ ਕਿੱਦਾਂ ਦਾ? ਇਹ ਬੜਾ ਸੋਹਣਾ ਸੀ। ਅੱਛਾ, ਬਹੁਤ ਸੋਹਣਾ ਚਮਕਾ ਕੇ ਹਰ ਜਿਹੜਾ ਸਿੱਖ ਆਉਂਦਾ ਸੀ ਨਾ ਉਹ ਆਪਣੀ ਪੜੀ ਲਾ ਕੇ ਜਾਂਦਾ ਸੀ। ਅੱਛਾ, ਤਖਤੀ ਲਾ ਕੇ ਜਾਂਦਾ ਸੀ? ਤਖਤੀ ਜਮ੍ਹਾਂ ਕਰਾਉਂਦੇ ਨਾ ਪੈਸਾ, ਹਾਂ, ਉਹ ਆਪਣੀ ਤਖਤੀ ਲਾ ਕੇ ਜਾਂਦਾ ਸੀ ਪੱਥਰ ਦੀ। ਮਤਲਬ ਪੈਸੇ ਜਮ੍ਹਾਂ ਕਰਾ ਲੈਣੇ, ਸੇਵਾ ਕਰਾਣੀ, ਉਹਦੀ ਤਖਤੀ ਲਵਾ ਲੈਣੀ। ਇੱਥੇ ਸਾਰੇ ਬਾਹਰ ਤਖਤੀਆਂ ਲੱਗੀਆਂ ਸਨ। ਅੱਛਾ, ਇਹ ਤਾਂ ਕਮ ਬਖਤੀ ਹੈ ਸਾਡੇ ਮੁਸਲਮਾਨਾਂ ਦੀ, ਜਿਹਨਾਂ ਭੰਨ ਛੋੜੀਆਂ ਪੱਟ ਛੋੜੀਆਂ। ਇੱਥੇ ਕਾਲਜ ਵੀ ਬਣ ਸਕਦਾ ਸੀ, ਹਾਂ ਸਕੂਲ ਵੀ ਬਣ ਸਕਦਾ ਸੀ, ਹਸਪਤਾਲ ਵੀ ਬਣ ਸਕਦਾ ਸੀ। ਲੋਕਾਂ ਨੇ ਸੁਣਨ ਦੇ ਵਿੱਚ ਆਇਆ, ਲੋਕਾਂ ਦੇ ਜਿਹੜੀਆਂ ਲੰਗਰ ਹਾਲ ਇੱਥੇ ਸੀਗਾ, ਉੱਥੇ ਦਰਵਾਜ਼ੇ ਦਰੂਜੇ ਪੁੱਟ ਕੇ ਲੈ ਗਏ, ਦਰਵਾਜ਼ੇ ਪੁੱਟ ਕੇ ਲੈ ਗਏ, ਇੱਟਾਂ ਪੁੱਟ ਕੇ ਲੈ ਗਏ, ਸਾਰਾ ਕੁਝ। ਇਹ ਜਿਹੜਾ ਲੰਗਰ ਖਾਨਾ ਹੈ ਨਾ, ਹਾਂਜੀ, ਇਹਦੇ ਵਿੱਚ ਬੜੇ ਕਮਰੇ ਸਨ। ਅੱਛਾ, ਇਹਦੇ ਵਿੱਚ ਦਾਣਾ, ਆਟਾ, ਚੀਨੀ, ਗੁੜ, ਖੋਪਾ, ਸਾਵਗੀ, ਚਾਵਲ ਹਰ ਸ਼ੇ ਜਮ੍ਹਾਂ ਹੁੰਦੀ। ਅੱਛਾ, ਸਹੀ। ਜਿਤਨੇ ਵਿਸਾਖੀ ਦੇ ਦਿਨ ਖਰਚੇ ਹੁੰਦੇ ਸਨ ਨਾ, ਇੱਥੋਂ ਕੱਢੇ ਕਰਦੇ ਸਨ। ਅੱਛਾ, ਇੱਥੇ ਜਮ੍ਹਾਂ ਕੀਤੇ ਹੁੰਦਾ ਸੀ। ਮਤਲਬ ਲੋਕ ਆਪਣੇ ਨਾਲ ਰਾਸ਼ਨ ਪਾਣੀ ਲੈਣ ਸਾਹ ਪਾਉਂਦੇ ਸਨ, ਬਾਹਰੋਂ ਆਉਂਦੇ ਸਨ ਨਾ, ਉਹ ਬੋਰੀਆਂ ਲਿਆ ਕੇ ਆਉਂਦੇ ਸਨ। ਇਹਨਾਂ ਦਾ ਆਪਣਾ ਵੀ ਦਾਣਾ ਬੜਾ ਹੁੰਦਾ ਆ, ਕਿਉਂਕਿ ਇਹਨਾਂ ਦੀ ਜ਼ਮੀਨਾਂ ਸਨ ਨਾ। ਇਹ ਜਿਹੜੀ ਜ਼ਮੀਨ ਹੈ ਨਾ, 22-24 ਵਿਗੇ ਜ਼ਮੀਨ ਹੈ। ਹਾਂਜੀ, ਗੁਰਦੁਆਰੇ ਦੇ ਨਾਮ, ਬਾਗ ਵਾਲੇ ਦੀ, ਗੁਰਦੁਆਰੇ ਦੇ ਨਾਮ। ਅੱਛਾ, ਇਹ ਇੱਕ ਸ਼ੀਦਾ ਮਾਜਰ ਹੈ, ਖੁਰਸ਼ੀਦ ਮਾਜਰ, ਉਸ ਨੂੰ ਮਿਲੀ ਸੀ। ਅੱਛਾ, ਉਹਦੀ ਨਾਨੀ ਜਿਹੜੀ ਹੈ ਨਾ, ਉਹਦਾ ਬਾਗ ਸੀ ਉੱਥੇ ਇੰਡੀਆ ਦੇ ਵਿੱਚ, ਜਾਵਾ ਸਮਾਰਟ ਹੈ। ਉਹਨੇ ਸਾਰੀ ਫੂਕ ਛੋੜੀ, ਵੇਚ ਗਿਆ। ਬਖਸ਼ੀ ਸਾਹਿਬ ਆ ਗਏ। ਅੱਛਾ, ਉਹਨੇ ਸਾਰਾ ਕਬਜ਼ਾ ਬਖਸ਼ੀ ਸਾਹਿਬ ਲਿਆ। ਬਖਸ਼ੀ ਸਾਹਿਬ ਨੇ, ਠੀਕ। ਇੱਕ ਥੋੜਾ ਜਿਹਾ ਕਬਜ਼ਾ ਹੈ ਬਾਬਾ ਫਾਜ਼ਲ ਨਾਸ, ਉਹਦਾ ਹੈ, ਬਾਕੀ ਸਾਰਾ ਬਖਸ਼ੀ ਸਾਹਿਬ ਦਾ ਕਬਜ਼ਾ। ਅੱਛਾ, ਜਦੋਂ ਤੁਸੀਂ ਪਹਿਲੇ ਗੁਰਦੁਆਰੇ ਦੇ ਵਿੱਚ ਆਉਂਦੇ ਸੀਗੇ, ਕਿੱਦਾਂ ਦੀ ਇਮਾਰਤ, ਕਿੱਦਾਂ ਦੀ ਸੀਗੀ? ਇਮਾਰਤ ਬੜੀ ਸੋਹਣੀ ਤੁਹਾਨੂੰ ਦੱਸਿਆ। ਅੱਛਾ, ਬਹੁਤ ਖੂਬਸੂਰਤ ਇਮਾਰਤ, ਚਮਕਦੀ ਹੈ, ਮੂੰਹ ਦਿਸਦਾ ਸ਼ੀਸ਼ੇ ਆ। ਇੱਥੇ ਅੰਦਰ ਨਹੀਂ ਵੜਨ ਦਿੰਦੇ ਸਨ, ਅੰਦਰ ਨਹੀਂ ਜਾਣ ਦਿੰਦੇ, ਅੰਦਰ ਨਹੀਂ ਜਾਣ ਦਿੰਦੇ। ਅੱਛਾ, ਇੱਥੇ ਉਹਨਾਂ ਨੇ ਇੱਕ ਕਬਰ ਦਾ ਨਮੂਨਾ ਬਣਾਇਆ ਸੀ। ਅੱਛਾ, ਹੈ ਕੁਝ ਨਹੀਂ ਵਿੱਚ। ਅੱਛਾ ਅੱਛਾ ਅੱਛਾ, ਮਾਈ ਤੁਹਾਡੀ ਉੱਪਰ ਹੀ ਹੈ। ਮਾਈ ਸਾਡੀ ਉੱਪਰ ਹੀ ਹੈ। ਜਿਹੜਾ ਸੀ ਰਜੀਤ ਸਿੰਘ, ਉਹ ਬੜਾ ਬੇਲੀ ਹੈ ਸਾਡਾ, ਅਸੀਂ ਉਹਦੇ ਨਾਲ ਪੇੜ ਵੀ ਪੈਂਦੇ ਹਾਂ, ਸਾਰਾ ਕੁਝ ਕਰਨੇ ਆ। ਅੱਛਾ, ਹੁਣ ਕਾਣਾ ਵੀ ਆਗ ਛੋੜਨੇ ਆ। ਅੱਛਾ, ਇੱਕ ਆਖੜੀ ਬੈਠੀ ਹੈ। ਅੱਛਾ ਅੱਛਾ, ਮਰਨਾ ਮੱਛੜਦਾ ਹੁੰਦਾ, ਕਦੇ ਮਗਰ ਲੱਗ ਜਾਂਦਾ ਸਾਡੇ, ਤੇ ਕਦੇ ਸੁਲਾ ਸ਼ੁਲਾ ਕਰਦਾ ਹੁੰਦਾ ਹੈ। ਅੱਛਾ, ਉਹ ਸਾਰਾ ਉਹਦੇ ਨਾਲ ਗੱਪਾਂ ਛਾਪਾਂ ਲਾਉਂਦੇ ਆ। ਫਿਰ ਰਜੀਤ ਸਿੰਘ ਇੱਥੇ ਹੈਗੇ ਹੈ, ਜਿਹੜੇ ਵੱਡੇ ਸਰਦਾਰ ਵੀ ਉੱਥੇ ਬਹਿੰਦੇ ਹੈ, ਉਹ ਨਹੀਂ ਕਿਤੇ ਜਾਂਦੇ ਹੈ। ਅੱਛਾ ਅੱਛਾ, ਉਹ ਨਹੀਂ ਬਹਿੰਦੇ। ਉਹ ਬਹੁਤ ਨੇਕ ਆਦਮੀ ਤੇ ਬੜਾ ਬੀਬਾ ਬੰਦਾ ਸੀ। ਅੱਛਾ, ਕਦੀ 47 ਤੋਂ ਪਹਿਲੇ, ਵੰਡ ਤੋਂ ਪਹਿਲੇ, ਉਜਾੜਿਆਂ ਤੋਂ ਪਹਿਲੇ, ਕਦੀ ਸਿੱਖਾਂ ਦੇ ਵਿਚਕਾਰ, ਮੁਸਲਮਾਨਾਂ ਦੇ ਵਿਚਕਾਰ, ਹਿੰਦੂਆਂ ਜਾਂ ਬਾਕੀ ਜਿਹੜੇ ਵੀਰ ਇੱਥੇ ਰਹਿੰਦੇ ਸੀ, ਕ੍ਰਿਸਚਨ, ਕਦੀ ਆਪਸ ਦੇ ਵਿੱਚ ਕੋਈ ਲੜਾਈ ਤੇ ਨਹੀਂ ਹੋਈ ਕਿਸੇ ਨਾਲ? ਨਹੀਂ, ਇਹਨਾਂ ਦੀ ਕੋਈ ਲੜਾਈ ਨਹੀਂ ਹੋਈ ਸੀ, ਬਿਲਕੁਲ ਲੜਾਈ ਹੁੰਦੀ ਹੀ ਨਹੀਂ ਸੀ ਇਹਨਾਂ ਦੀ। ਤੇ ਫਿਰ ਬਜ਼ੁਰਗੋ 47 ਦੇ ਵਿੱਚ, ਕਿਉਂਕਿ ਜ਼ਿਆਦਾ ਦੱਸਿਆ ਜਾਂਦਾ ਹੈ ਕਿ ਪੋਠੋਹਾਰ ਦੇ ਇਲਾਕੇ ਦੇ ਵਿੱਚ ਜਾਂ ਜੇਲਮ, ਰਾਵਲਪਿੰਡੀ ਦੇ ਇਲਾਕੇ 'ਚ ਥੋੜ੍ਹੀ ਜ਼ਿਆਦਾ ਕਤਲੋ-ਗਾਰਤ ਹੋਈ ਸੀ ਬਾਕੀ ਇਲਾਕਿਆਂ ਦੀ ਨਿਸਬਤ। ਕੀ ਵਜ੍ਹਾ ਕੀ ਸੀ? ਚਕਵਾਲ ਜ਼ਿਆਦਾ ਹੋਈ ਸੀ। ਚਕਵਾਲ, ਠੀਕ ਹੈ। ਚਕਵਾਲ, ਜੇਲਮ ਚਕਵਾਲ ਜਿਤਨੀ ਨਹੀਂ ਹੋਈ। ਲਾਹੌਰ ਜ਼ਿਆਦਾ ਹੋਈ ਸੀ, ਗੁਜਰਾਂਵਾਲੇ ਜ਼ਿਆਦਾ ਹੋਈ। ਜਿਹੜੀ ਲਾਹੌਰ ਔਰ ਗੁਜਰਾਂਵਾਲੇ ਤੁਸੀਂ ਦੱਸ ਰਹੇ ਹੋ, ਉਹ ਹੋਈ ਅਗਸਤ ਦੇ ਵਿੱਚ। ਔਰ ਇੱਥੇ ਦੱਸਿਆ ਜਾਂਦਾ ਹੈ ਕਿ ਮਾਰਚ ਦੇ ਮਹੀਨੇ 'ਚ ਹੀ ਖਾਲੀ ਹੋ ਗਏ। ਇਹਦੇ ਮਾਰਚ ਦੇ ਮਹੀਨੇ ਖਾਲੀ ਹੋ ਗਏ ਸੀ ਨੇ। ਇਹ ਪਹਿਲਾਂ ਚਲੇ ਗਏ ਸਨ। ਜਿਹੜੇ ਸਿੱਖ ਜਾਤੀ ਲੋਕ ਹੈ ਨਾ, ਉਹ ਸਾਰੇ ਪਹਿਲਾਂ ਚਲੇ ਗਏ। ਉਹਨਾਂ ਨਾਲ ਕੋਈ ਮਾਰਕਟਾਈ ਨਹੀਂ ਪਿੱਛੇ ਦੀ ਹੋਈ। ਇਹਨਾਂ ਬੜੇ ਪਿਆਰ ਮੁਹੱਬਤ ਨਾਲ ਉਹਨਾਂ ਨੂੰ ਢੋਰਿਆ ਰਵਾਨਾ ਕੀਤਾ ਸੀ, ਮੈਂ ਚਲੇ ਜਾਓ ਤੁਸੀਂ। ਅੱਛਾ, ਇਹਨਾਂ ਪੁੱਛਿਆ ਸੀ, ਕੋਈ ਲੈਣ ਦੇਣ ਇਹਨਾਂ ਦਾ ਆਪੇ 'ਚ ਹੈ ਸੀ। ਉਹ ਜਿਹੜਾ ਤੁਹਾਡਾ ਵੱਡਾ ਸਿੱਖ ਹੈ ਨਾ, ਉਹਦੇ ਕੋਲ ਕਈਆਂ ਦੀਆਂ ਮਾਨਤਾਂ ਹੀ। ਅੱਛਾ, ਜ਼ੇਵਰ ਸੀ, ਸਹੀ, ਪੈਸਾ ਸੀ, ਬੰਦਿਆਂ ਨੇ ਰੱਖਿਆ ਸੀ ਉਹਦੇ ਕੋਲ। ਬੜਾ ਇਮਾਨਦਾਰ ਹਿੰਦੂ ਸਿੱਖ ਹੈ। ਕੋਈ ਨਾਮ ਪਤਾ ਉਹਦਾ? ਉਹ ਨਾਮ ਨਹੀਂ ਯਾਦ ਰਿਹਾ ਮੈਨੂੰ। ਨਾਮ ਨਹੀਂ ਯਾਦ ਰਿਹਾ? ਨਾ, ਨਹੀਂ ਯਾਦ ਰਿਹਾ ਮੈਨੂੰ। ਐ ਬੰਦਾ ਪਿਆ ਹੈ ਸੀ ਨਾ, ਪਰ ਹੁਣ ਨਹੀਂ, ਉਹ ਦਿਮਾਗ ਨਹੀਂ ਨੱਚਣਾ ਰਿਹਾ। ਹਾਂਜੀ ਹਾਂਜੀ, ਪੌਣੀ ਸਦੀ ਹੋ ਚੱਲੀ ਜੇ, ਉਹਦਾ ਨਾਂ ਨਹੀਂ ਯਾਦ ਰਿਹਾ।
ते ओ जिसलै जान लगा सी ना उन्हें सारियां नूं बुला के आख्या सी भी अपनी अपनी चीज़ जिहड़ी सारी लै लो तुसीं। जेह्ड़ा मिंदी है ना ਉਹਦੇ ਕੋਲ ਮੇਰੇ ਕੋਲ ਉਹਦੇ 45 ਰੁਪਏ ਸਨ। ਅੱਛਾ। ਮੈਨੂੰ ਕੋਈ ਥੋੜੀ ਜਿਹੀ ਲੋੜ ਪੈ ਗਈ, ਬੋਲੇ 45 ਰੁਪਏ ਬੜੀ ਸ਼ੈ ਹੁੰਦੀ ਸੀ। ਆਹੋ। ਹੁਣ ਤਾਂ 45,000 ਹੋ ਗਿਆ ਤਾਂ ਉਸਲੇ 45 ਰੁਪਏ ਦਾ ਕੰਮ ਕਰਦੇ ਸੀ। 45 ਰੁਪਏ ਸਨ ਮੇਰੇ ਕੋਲ। ਅੱਛਾ, ਤੁਹਾਡੇ ਕੋਲ ਸੀ? ਮਹਿੰਦਰ ਦੇ? ਹਾਂ, ਮਹਿੰਦਰ ਦੇ। ਅੱਛਾ। ਮੈਂ ਕਿਹਾ ਮਹਿੰਦਰ, ਹਾਂ ਮੈਂ ਕਿਹਾ ਯਾਰ ਤੁਸੀਂ ਜਾ ਰਹੇ ਹੋ ਤੇ ਮੇਰੇ ਕੋਲ ਤੇਰੇ 45 ਰੁਪਏ ਨੇ, ਉਹ ਯਾਰ ਲੈ ਲੈ। ਅੱਛਾ। ਉਹਨੇ ਆਖਿਆ ਨਹੀਂ ਭਾਈ ਰਹਿਣੇ ਦੀ ਛੋੜ ਪਣਾ ਕੀ ਭੈਣ 45 ਰੁਪਏ। ਮੈਂ ਕਿਹਾ ਨਾ ਤੂੰ ਲੈਸਾਂ ਤੇ ਤਾਂ ਮੈਂ ਤੇਰੀ ਜਾਨ ਛੋੜ ਸਾਂ, ਤੈਨੂੰ ਬਹਾਲ ਕਰਾਓ ਸਾਂ ਗੱਡੀ ਦੇ। ਅੱਛਾ। ਉਹ ਫਿਰ ਮੈਂ ਦੇ ਦਿੱਤੇ ਉਸਨੂੰ। ਫਿਰ ਅਸੀਂ ਜੇਲ੍ਹ ਤੋਂ ਗੱਡੀ ਦੇ ਬਹਾਲ ਕਰਾਏ। ਅੱਛਾ। 4 ਵਜੇ। ਅੱਛਾ। ਉਹ ਕਿੰਨੇ ਕੁ ਲੋਕ ਸਨ ਜਦੋਂ ਤੁਸੀਂ ਜੇਲਮ ਗੱਡੀ 'ਚ ਬਹਾ ਕੇ ਲੈ ਗਏ? ਉਹ ਕਾਫੀ ਲੋਕ ਸਨ। ਕਾਫੀ ਲੋਕ ਸਨ। ਕੋਈ ਜੇਲਮ ਦੇ ਸਨ, ਕੋਈ ਕਿਧਰੇ ਦੇ ਸਨ, ਕੋਈ ਕਿਧਰੇ ਦੇ ਸਨ। ਇੱਥੇ ਵੈਸੇ ਕਿੰਨੇ ਕੁ ਖਾਨਦਾਨ ਰਹਿੰਦੇ ਸੀ ਰਵਿਦਾਸ ਦੇ ਵਿੱਚ, ਜਾਂ ਗੁਰਦੁਆਰਾ ਸਾਹਿਬ, ਜਾਂ ਫਿਰ ਸਾਹਮਣੇ ਪਿੰਡਾਂ ਦੇ ਵਿੱਚ? ਇੱਥੇ ਜਿਹੜੇ ਸਨ ਨਾ, ਇੱਥੇ ਤਕਰੀਬਨ 40-45 ਆਦਮੀ ਸਨ। 40-45 ਆਦਮੀ ਸਨ ਇੱਥੇ ਚੋਏ ਦੇ ਉੱਪਰ। ਅੱਛਾ। ਬਾਕੀ ਜਿਹੜੇ ਸਨ ਨਾ ਉਹ ਖੂਹ ਵਾਲੇ ਉਹ ਰਤਾਸ ਰਹਿੰਦੇ ਸਨ। ਅੱਛਾ, ਰਵਿਦਾਸ ਦੇ ਵਿੱਚ ਰਹਿੰਦੇ ਸਨ। ਰਵਿਦਾਸ ਦੇ ਵਿੱਚ ਰਹਿੰਦੇ ਸਨ, ਜਿੱਥੋਂ ਹੁਣ ਉਹ ਸ਼ੀਆ ਤਾਜ਼ੀ ਨਹੀਂ ਕਰਦੇ। ਆਹੋ ਆਹੋ। ਉੱਥੇ ਇਹਨਾਂ ਦੇ ਮਕਾਨ। ਅੱਛਾ, ਯਾਨੀ ਕਿ ਮਾਤਾ ਸਾਹਿਬ ਕੌਰ ਗੁਰੂ ਘਰ ਤੋਂ ਪਹਿਲੇ ਜਿਹੜੇ ਸ਼ੀਆ ਦੇ ਦੇ ਮਕਾਨ ਉਹਨਾਂ ਨੇ ਕਬਜ਼ੇ ਕੀਤੇ ਹੋਏ ਸਾਰੇ ਉਹਨਾਂ ਨੇ। ਅੱਛਾ ਅੱਛਾ। ਜਿਹੜੇ ਹੈ ਸਨ ਇਹਨਾਂ ਦੇ ਮਕਾਨ ਉਹ ਹੈ ਸਨ, ਇੱਕ ਯਾਸੀਨ ਨਾਂ ਆ, ਮੁਹਾਜਰ ਸੀ। ਅੱਛਾ। ਅੰਬਾਲੇ ਦਾ। ਅੱਛਾ। ਉਹਦੇ ਕੋਲ ਸਨ। ਸਹੀ ਹੋ ਗਿਆ। ਇਹ ਜਿਹੜਾ ਖੂਹ ਸਾਹਮਣੇ ਹੈ ਨਾ, ਹਾਂਜੀ ਹਾਂਜੀ, ਇਹ ਉਸਨੂੰ ਮਿਲਿਆ ਸੀ ਯਾਸੀਨ ਨੂੰ। ਅੱਛਾ। ਜਿੱਥੇ ਫਾਰਮ ਬਣੇ ਹੋਣ। ਅੱਛਾ ਅੱਛਾ। ਸਹੀ। ਇਹ ਯਾਸੀਨ ਨੇ ਫਿਰ ਵੇਚ ਕੇ ਇਹ ਦੀਨਾ ਉਹਨੇ ਏਜੰਸੀ ਪਾ ਲਈ। ਅੱਛਾ। ਇਹ 3 ਭਰਾ ਸਨ। ਇਹ ਫਿਰ 2 ਚਲੇ ਗਏ ਲਾਹੌਰ, ਇੱਕ ਰਹਿ ਗਿਆ ਦੀਨਾ। ਉਹਦਾ ਹੁਣ ਪਤਾ ਹੀ ਕੋਈ ਨਹੀਂ ਦੀਨਾ ਵਿੱਚ ਕਿੱਥੇ ਅਸਾਂ ਕਦੇ ਮੁਲਾਕਾਤ ਹੀ ਨਹੀਂ ਕੀਤੀ ਉਹਦੀ। ਅੱਛਾ। ਬਜ਼ੁਰਗੋ 47 ਦੇ ਵਿੱਚ ਇੱਥੇ ਥੋੜ੍ਹੀ ਜਿਹੀ ਜਿਹੜੀ ਕਤਲੋ ਗਾਰਤ ਹੋਈ ਸੀ, ਉਹ ਕਰਤਾਰ ਸਿੰਘ ਦੀ ਫੈਮਿਲੀ ਸੀ, ਆਪਣੀ ਕਿਹੜੀ ਫੈਮਿਲੀ ਸੀਗੀ? ਕਰਤਾਰ ਸਿੰਘ ਦੀ। ਗੁਰਦਿਆਲ ਸਿੰਘ ਦੀ। ਗੁਰਦਿਆਲ ਸਿੰਘ ਦੀ। ਉਹ ਕੀ ਮਸਲਾ ਸੀ ਇੱਥੇ? ਉਹ ਇਸ ਤਰ੍ਹਾਂ ਸੀ ਨਾ, ਉਧਰ ਜਾਵਾ ਸਵਾਟ ਵਿੱਚ ਜਿਹੜੀ ਕਤਲਾਮ ਹੋਈ ਨਾ ਪਹਿਲਾਂ ਹੋਈ। ਹਾਂਜੀ ਹਾਂਜੀ। ਉੱਥੋਂ ਕੋਈ ਮੁੰਡਾ ਆਇਆ ਸੀ। ਅੱਛਾ। ਉਹ ਦੇਖ ਕੇ ਆਇਆ ਸੀ। ਅੱਛਾ, ਦੇਖ ਕੇ ਆਇਆ ਸੀ। ਉਹ ਬੜਾ ਗੁੱਸੇ ਭਰਿਆ ਤਾਂ ਉਸਨੇ ਫਿਰ ਇੱਥੇ ਕੋਈ ਸਾਥੀ ਬਣਾਏ ਸਨ ਬੰਦੇ। ਉਹਨੇ ਆਖਿਆ ਵੀ ਅਸੀਂ ਵੀ ਇਹ ਕੰਮ ਕਰਾਂਗੇ। ਮਤਲਬ ਇੱਥੇ ਦਾ ਉਹ ਮੁੰਡਾ ਨਹੀਂ ਸੀਗਾ? ਇੱਥੇ ਦੇ ਸੀ। ਅੱਛਾ, ਇੱਥੋਂ ਦੇ ਸੀ। ਉਹ ਜਨਾਬ ਫਿਰ ਇਹ ਕੋਈ 5-4 ਮੁੰਡੇ ਇੱਥੇ ਦੇ, 5-4 ਮੁੰਡੇ ਉੱਥੇ ਬਟਾਲੀਆਂ ਦੇ, ਕੋਈ ਪਰਾਂ ਗੱਗੜ ਪਿੰਡ ਹੈ ਉੱਥੇ ਦੇ, ਇਹ ਫਿਰ ਇਕੱਠੇ ਹੋ ਕੇ ਤਾਸ਼ ਛੜ ਗਏ। ਹਮਲਾ ਕਰਤਾ? ਹਮਲਾ ਕਰ ਗਏ। ਅੱਛਾ। ਉਹਨਾਂ ਪਹਿਲਾਂ ਇੱਕ ਮਾਰਿਆ ਸਿੱਖ ਮੁੰਡਾ, ਡਾਕੀਆ ਸੀ। ਅੱਛਾ। ਉਹਦਾ ਨਾਂ ਨਹੀਂ ਯਾਦ ਪਿਆ ਆਉਂਦਾ। ਇੱਥੇ ਟੱਕੀ ਚੜ੍ਹਦਿਆਂ। ਅੱਛਾ। ਉਹ ਡਾਕ ਲੈ ਕੇ ਭੇਜ ਜਾਂਦਾ ਸੀ। ਉਹਦੇ ਖੱਤ ਸਨ, ਮੈਨੂੰ ਡਾਟੇ ਸਾਡੇ ਕੋਲ ਨਹੀਂ ਆਇਆ ਸੀ। ਉਹਨੂੰ ਮਾਰਿਆ ਸੀ ਨਾ। ਇੱਥੋਂ ਮਾਰ ਕੇ ਤੇ ਫਿਰ ਉਹ ਜਿਹੜਾ ਜਿੰਦੋ ਦੱਸਣੇ ਨਾ ਤੁਹਾਨੂੰ। ਹਾਂਜੀ। ਉਹ ਤਾਸ਼ ਪੇ ਖੇਡਦਾ ਸੀ। ਅੱਛਾ। ਉਹਨੂੰ ਕੋਈ ਸਵਾਲ ਕੀਤਾ ਉਹਨੇ ਕਿਸੇ ਚੀਜ਼ ਦਾ। ਉਹਨੇ ਆਖਿਆ ਯਾਰ ਮੈਨੂੰ ਨਹੀਂ ਪਤਾ, ਮਹਿੰਦੀ ਨਾਲ ਗੱਲ ਕਰੋ ਜਾ ਕੇ। ਉਹ ਗੁੱਸੇ 'ਚ ਕੋਈ ਉਸਨੇ ਗੱਲ ਕੀਤੀ। ਫਿਰ ਇਹਨਾਂ ਉਸ ਨੂੰ ਮਾਰਿਆ। ਅੱਛਾ, ਮਹਿੰਦਰ ਨੂੰ ਵੀ ਮਾਰਤਾ? ਮਹਿੰਦਰ ਨੂੰ ਮਾਰ ਦਿੱਤਾ ਸੀ ਨਾ। ਮਹਿੰਦਰ ਦੇ ਪਿਓ ਨੇ ਫਿਰ ਫਾਇਰਿੰਗ ਕੀਤੀ ਸੀ ਨਾ। ਅੱਛਾ। ਉਹ ਮਹਿੰਦਰ ਦਾ ਪਿਓ ਸੀ, ਉੱਥੇ ਬਾਹਰ ਰਹਿੰਦਾ ਸੀ। ਅੱਛਾ। ਗੁਰਦਿਆਲ ਸਿੰਘ। ਉਹ ਫਿਰ ਇਹ ਜਿਹੜਾ ਮਹਿੰਦੀ ਹੈ ਨਿੱਕਾ, ਉਹਨੂੰ ਪਤਾ ਸੀ। ਉਹਨੂੰ ਫਿਰ ਦੱਸਿਆ ਵਾ ਯਾਰ ਤੇਰੇ ਭਰਾ ਨੇ ਨਾ ਮਾਰ ਛੜਿਆ ਤੇ ਕੋਈ ਗੁੱਸਾ ਲਾਮਾ। ਉਹਨੇ ਆਖਿਆ ਕਿ ਗੁੱਸਾ ਲਾਮਾ ਕਹਿ ਰਿਹਾ ਹੁਣ ਸ਼ੁਰੂ ਜਿਹਾ ਕੰਮ। ਤੇ ਮੈਂ ਕਿਉਂ ਯਾਰ ਗੁੱਸਾ ਕਰਨਾ, ਮੈਂ ਨਹੀਂ ਕਰਨਾ ਗੁੱਸਾ, ਕਿਉਂਕਿ ਉਧਰ ਸਾਡੇ ਬੰਦਿਆਂ ਹੀ ਉਹ ਕੰਮ ਕੀਤਾ ਨਾ। ਤੇ ਇਹ ਉਧਰ ਨੂੰ ਆਇਆ ਤੇ ਇਸਨੇ ਸਾਰਾ ਕੇ ਤਫਤੂਲ ਮਚਾ ਦਿੱਤਾ। ਅੱਛਾ। ਇੱਕ ਬੋਧਾ ਨਾਂ ਸੀ, ਬੋਧਾ ਰਾਮ। ਅੱਛਾ। ਹਿੰਦੂ ਸੀ। ਅੱਛਾ। ਉਹਨੂੰ ਮਾਰਿਓ ਨੇ। ਇੱਕ ਰਲੇ ਰਾਮ ਆਇਆ। ਅੱਛਾ। ਉਹਨੂੰ ਮਾਰਿਓ ਨੇ। ਅੱਛਾ। 4 ਬੰਦੇ ਉਹਨਾਂ ਨੇ ਤੇ ਬਾਜ਼ਾਰ ਦੇ ਵੀ ਨਾ ਮਾਰੇ। ਰਤਾਸ ਫੂਟ ਦੇ ਅੰਦਰ ਮਾਰੇ। ਫਿਰ ਇਸ ਨਾਲ ਪੁਲਿਸ ਆ ਗਈ, ਥਾਣੇ ਆ ਗਏ। ਬਸ ਇਹ ਫਿਰ 10 ਭੱਜ ਗਏ। ਤੇ ਉਸ ਸਿਆਣੇ ਆਦੇ ਨੇ ਵੀ ਜਿਸकी ਲਾਠੀ ਉਸकी ਭੈਂਸ। ਉਹ ਫਿਰ ਲਾਠੀ ਤੇ ਮੁਸਲਮਾਨਾਂ ਦੀ ਸੀ ਨਾ, ਪੁਲਿਸ ਵੀ ਮੁਸਲਮਾਨਾਂ ਦੀ ਸੀ ਨਾ। ਉਹਨਾਂ ਫਿਰ ਪੁਲਿਸ ਵਾਲਿਆਂ ਨੇ ਹਮਾਇਤ ਕੀਤੀ। ਅੱਛਾ।
ਇਹਨਾਂ ਨੂੰ ਪਾਸਾ ਕਰ ਛੋੜਿਆ ਬਾਈ ਨਾ ਤਾਂ ਤੁਸੀਂ ਅਸੀਂ ਇਹਨਾਂ ਨੂੰ ਕਾਬੂ ਕਰ ਲੈਣੇ ਲੈ ਜਾਂਦੇ ਹਾਂ। ਉਹ ਫਿਰ ਇਹਨਾਂ ਨੇ ਸਾਰੇ ਬਾਲ ਕੇ ਗੱਡੀਆਂ ਵੀ ਤੇ ਲੈ ਗਏ। ਇਹ ਵਾਕਿਆ ਹੁਣ ਦੇਖਿਆ ਬਸ ਆਹ ਵਾਕਿਆ ਦੇਖਿਆ। ਕੁਝ ਲੋਕਾਂ ਨੇ ਆਪਣੇ ਬੱਚੇ ਕਿਉਂ ਮਾਰਤੇ ਆਪਣੇ ਹੱਥੀ? ਬੱਚੇ ਉਸੇ ਨੇ ਮਾਰੇ ਸਨ, ਬੀਵੀ ਤੇ ਬੱਚੀ, ਹੋਰ ਆਪਣੀ ਬੀਵੀ ਤੇ ਬੱਚੀ, ਹੋਰ ਕਿਸੇ ਨਹੀਂ ਮਾਰੇ। ਕਿਹੜਾ ਨਾਂ ਲਿਆ ਤੁਸੀਂ? ਗੁਰਦਿੱਤ ਸਿੰਘ? ਗੁਰਦਿਆਲ ਸਿੰਘ ਨੇ। ਗੁਰਦਿਆਲ ਸਿੰਘ ਦੀ ਬੱਚੀ ਜਵਾਨ ਸੀ। ਅੱਛਾ। ਬੀਵੀ ਵੀ ਜਵਾਨ ਹੈ, ਸੋਹਣੀ ਬੜੀ ਹੈ। ਅੱਛਾ। ਉਹਨੇ ਦੇਖਿਆ ਵੀ ਇਹ ਨਾ ਬੇਰੁਖੀ ਕਰਨਗੇ। ਹਾਂ, ਹਾਲਾਤ ਖਰਾਬ ਹੋ ਗਏ ਸਨ। ਉਹਨੇ ਦੋ ਹੀ ਬੱਚੀ ਵੀ ਤੇ ਆਪਣੀ ਬੀਵੀ ਮਾਰ ਛੋੜੀ ਸੀ। ਅੱਛਾ। ਤੇ ਪੁੱਤਰ ਤਾਂ ਪਹਿਲਾਂ ਹੀ ਮਰ ਗਿਆ। ਉਹ ਫਿਰ ਜਨਾਬ ਉਹਨੂੰ ਸਰਦਾਰ ਨੂੰ ਲੈ ਗਏ ਚੁੱਕ ਕੇ ਪੁਲਿਸ ਵਾਲੇ। ਅੱਛਾ। ਇੱਥੋਂ ਚੁਕਵਾਲ ਲੈ ਗਏ, ਚੁਕਵਾਲੂ ਫਿਰ ਰੇਲ ਗੱਡੀ ਦਾ ਭਾਲਿਆ ਤੇ ਉਧਰ ਚੁਕਵਾਲੂ ਵੀ ਲਿਆਂਦੇ ਉਹਨੇ ਬੰਦੇ, ਇੱਧਰੋਂ ਵੀ ਲਿਆਂਦੇ ਰਸਤੇ 'ਚੋਂ ਵੀ। ਉਹ ਸਾਰੇ ਰੇਲ ਗੱਡੀ ਤੇ ਚਲੇ ਗਏ। ਅੱਲਾ ਤਾਂ ਖੈਰ ਸਾਲਾ ਇਹ ਵਾਕਿਆ ਤੱਕ ਹੈ। ਹੋਰ ਬਸ ਸਹੀ ਹੋ ਗਿਆ। ਆਮ ਮਾਲੂਮਾਤ ਜਿਹੜੀ ਹੈ ਨਾ ਉਹ ਕੋਈ ਤਕਰੀਬਨ ਸਿੱਖ ਬਲਾਦਰੀ ਨਾਲ ਜਿਹੜੀ ਹੈ ਨਾ ਖਾਸ ਕਰ ਉਹ ਇਤਨੀ ਖਰਾਬੀ ਵਿੱਚ ਨਹੀਂ ਹੈ। ਨਹੀਂ, ਸਿੱਖ ਬਲਾਦਰੀ ਸਾਡਾ ਬੜਾ ਪਿਆਰ ਹੈ ਮੁਸਲਮਾਨਾਂ ਦਾ। ਅੱਛਾ। ਬਹੁਤ ਸ਼ੁਰੂ ਪਿਆਰ ਹੈ ਸਾਡੇ ਸੁਣਨ ਦੇ ਵਿੱਚ। ਇਹ ਹੁਣ ਨਹੀਂ, ਸ਼ੁਰੂ ਤੋਂ ਪਿਆਰ ਸੀ। ਅਸੀਂ ਮਤਲਬ ਮੇਰੀ 46 ਦੀ ਪੈਦਾਇਸ਼ ਹੈ ਤੇ ਫਿਰ ਉਹ ਚੱਲ ਕੇ 55-60 ਦੇ ਤੇ ਉਹ ਗੱਲਾਂ ਬਾਤਾਂ ਕਰੀਏ ਨਾ ਤੇ ਸਾਡੇ ਬਜ਼ੁਰਗ ਗੱਲਾਂ ਕਰਨ ਤੇ ਉਹ ਯਾਦ ਕਰਨ। ਹਾਂ ਯਾਰ ਉਹ ਦੇਖ ਉਹ ਫਿਰ ਕਿਸ ਤਰ੍ਹਾਂ ਮਾਲੂਮਾਤ ਦੇਣ ਕਿ ਯਾਰ ਉਹ ਫਲਾਣਾ ਸਿੱਖ ਨਹੀਂ ਰਿਹਾ, ਉਹਨੂੰ ਤਾਂ ਮੈਂ ਇੱਥੇ ਛੁਪਾ ਲਿਆ ਘਰ। ਅੱਛਾ। ਐਸਣ ਦੋ ਤਾਂ ਰਹੇ ਸਨ ਨਾ। ਇੱਕ ਦੀਨੇ ਨਾਥ ਆਇਆ। ਅੱਛਾ। ਉਹਦਾ ਸਾਲਾ ਦੀਨ ਨਾਂ ਰੱਖਿਆ ਸੀ। ਅੱਛਾ। ਉਹ ਕਾਫੀ ਦੇਰ ਰਿਹਾ ਸਾਡੇ ਕੋਲ। ਅੱਛਾ। ਇੱਕ ਮਾਈ ਬੁੱਢੀ, ਇੱਕ ਬੁੱਢਾ ਆ ਉੱਥੇ ਤੰਦੂਰੀ ਛਪ ਗਏ ਸਨ। ਅੱਛਾ। ਤੰਦੂਰ ਦੇ ਵਿੱਚ ਛਪ ਗਏ ਸਨ। ਅਸਾਂ ਫਿਰ ਬਾਅਦ 'ਚ ਉਹਨਾਂ ਨੇ ਕੱਢ ਲਿਆ। ਉਹਨਾਂ ਨੇ ਉੱਥੇ ਦੁਕਾਨ ਪਾ ਕੇ ਦਿੱਤੀ। ਇੱਥੇ ਲੁੱਟਮਾਰ ਵੀ ਬਣਿਆ ਕੀਤੀ ਹੈ ਨਾ ਗੁਰਦੁਆਰਾ ਸਾਹਿਬ ਦੇ ਵਿੱਚ। ਅੱਛਾ। ਇੱਥੇ ਦਾਣਾ ਬੜਾ ਆ। ਇਹ ਦਾਣਾ ਸਭ ਰਤਾਸੀਆਂ ਖੜੇ ਚੁੱਕਾ। ਅੱਛਾ। ਫਿਰ ਉੱਥੇ ਇੱਕ ਥਾਣੇਦਾਰ ਆਇਆ ਮੁਹੰਮਦੀਪੁਰ ਮਦੀਨੇ ਦਾ। ਅੱਛਾ। ਫਜ਼ਲ ਸ਼ਾਹ ਕੇ ਨਾਂ ਹੈ ਉਹਨਾਂ ਦਾ। ਉਹ ਫਿਰ ਸਾਰੇ ਦਾਣੇ ਉਸਨੇ ਉੱਥੇ ਬਰਾਮਦ ਕੀਤੇ। ਉਹ ਫਿਰ ਦਾ ਕੇ ਲੈ ਗਿਆ ਥਾਣੇ ਲੈ ਆਇਆ। ਅੱਛਾ। ਉਹ ਥਾਣੇ ਲੈ ਗਿਆ। ਸਹੀ। ਉੱਥੇ ਕੱਪਰ ਬੰਦਾ ਹੁੰਦਾ ਸੀ, ਉਸਨੇ ਕੋਈ ਮਾਨਤਾ ਰੱਖੀਆਂ ਲੋਕਾਂ ਦੀਆਂ ਸੇਫ ਕਰਕੇ। ਅੱਛਾ ਬਜ਼ੁਰਗੋ, ਜਿਹੜਾ ਉੱਪਰ ਅਸਥਾਨ ਹੈ ਮਾਤਾ ਸਾਹਿਬ ਕੌਰ ਦਾ, ਉਹ ਕਿਸ ਤਰ੍ਹਾਂ ਦੀ ਜਗ੍ਹਾ ਹੁੰਦੀ ਸੀ? ਉਹ ਤਾਂ ਬੜੀ ਛੋਟੀ ਹੁਣ ਰਹਿ ਗਈ ਹੈ ਜਗ੍ਹਾ, ਲੇਕਿਨ ਅਗਰ ਕਾਗਜ਼ਾਂ 'ਚ ਵੇਖਦੇ ਹਾਂ ਸਾਨੂੰ ਦੱਸਿਆ ਜਾਂਦਾ ਕਿ ਕਨਾਲ 2 ਕਨਾਲ ਦੇ ਉੱਪਰ ਉਹ ਜਗ੍ਹਾ ਸੀ। ਉਹ ਲੋਕਾਂ ਮਕਾਨ ਬਣਾ ਲਏ ਨੇ। ਅੱਛਾ। ਇਹ ਸਾਰੇ ਜਿਹੜੇ ਮੁਸਲਮਾਨਾਂ ਮਕਾਨ ਬਣਾਏ ਨਾ, ਆਮ ਸ਼ੀਆ ਬਰਾਦਰੀਆਂ ਮਕਾਨ ਬਣਾਏ। ਅੱਛਾ। ਕਿਉਂਕਿ ਇਹ ਜਿਹੜੇ ਹੈ ਨਾ ਵਸਨੀਕ ਇੱਥੇ ਦੇ, ਉਹ ਸਿਰਫ ਇਹ ਜੱਟ ਬਲਾਦਰੀ ਸਾਹਮਣੇ ਜਿਹੜੀ ਹੈ ਇਹ ਤੇ ਕੁਝ ਉਹ ਪਰਲੇ ਮਹੱਲੇ ਇਹ ਥੋੜੇ ਜਿਹੇ ਚੰਦ ਬੰਦੇ ਜਿਹੜੇ ਨਾ ਇੱਥੇ ਆਏ ਸਨ। ਇੱਥੇ ਸੀ। ਠੀਕ। ਕੋਈ ਇੱਧਰੋਂ ਆ ਗਿਆ ਉਹਨਾਂ ਦਾ ਰਿਸ਼ਤੇਦਾਰ, ਕੋਈ ਇੱਧਰੋਂ ਰਿਸ਼ਤੇਦਾਰ ਆ ਗਿਆ, ਕੋਈ ਇੱਧਰੋਂ ਆ ਗਿਆ, ਕੋਈ ਇੱਧਰੋਂ ਆ ਗਿਆ। ਅੱਛਾ। ਇਹਨੇ ਇੱਥੇ ਬਣਾ ਲਿਆ, ਉਸਨੇ ਉੱਥੇ ਬਣਾ ਲਿਆ, ਉੱਥੇ ਕਬਜ਼ਾ ਕਰ ਲਿਆ, ਉੱਥੇ ਕਬਜ਼ਾ। ਇਹ ਸਾਰੇ ਕਬਜ਼ਾ ਕਰੋ ਪਏ। ਸਹੀ ਹੋ ਗਿਆ। ਵੈਸੇ ਉਹ ਕਿੰਨਾ ਕੁ ਵੱਡਾ ਸੀਗਾ? 47 ਤੋਂ ਪਹਿਲੇ ਉੱਥੇ ਅੰਦਰ ਗਏ ਉੱਪਰ ਵਾਲੇ ਜਗ੍ਹਾ? ਇਹ 2 ਕਨਾਲਾਂ ਜਗ੍ਹਾ, ਬੜੀ ਜਗ੍ਹਾ ਹੈ। ਅੱਛਾ। ਸਹੀ। ਕਾਫੀ ਜਗ੍ਹਾ ਹੈ। ਹੁਣ ਇੱਧਰ ਨਾਲ ਇੱਕ ਉਹ ਗੋਪ ਹੁੰਦਾ ਉਹਦੇ ਮਕਾਨ ਬਣੇ ਹੋਏ ਨੇ। ਸਾਹਮਣੇ ਸਾਦਕ ਆਇਆ, ਉਸਦੇ ਬਣੇ ਹੋਏ ਨੇ ਦਰਜੀ ਬਲਾਦਰੀ ਦੇ। ਇੱਕ ਹੋਰ ਹੁੰਦਾ ਹੈ ਮੁੜਾ ਜੰਗਲਾਤ ਦੇ ਵਿੱਚ, ਉਸਦੇ ਮਕਾਨ ਬਣੇ ਹਨ। ਕਿਉਂਕਿ ਤੁਹਾਨੂੰ ਦੱਸੀ ਉਹ ਉੱਥੇ ਡਖਾਨਾ ਬਣ ਗਿਆ। ਡਖਾਨਾ ਹੁਣ ਪੱਟ ਕੇ ਉਹ ਇੱਕ ਟੈਂਕੀ ਕੋਲ ਚਲਾ ਗਿਆ। ਪਹਿਲਾਂ ਡਖਾਨਾ ਇੱਥੇ ਹੁੰਦਾ ਸੀ। ਅੱਛਾ ਬਜ਼ੁਰਗੋ, ਵੈਸੇ ਹੁਣ ਇਹ ਜਗ੍ਹਾ ਅਗਰ ਆਪਾਂ ਹਿਸਟੋਰੀਕਲ ਪੁਆਇੰਟ ਨਾਲ ਵੇਖੀਏ ਤੇ ਰਵਿਦਾਸ ਫੋਰਟ ਚੂੰਕਿ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀ, ਠੀਕ ਹੈ, ਪੁਰਾਣੀ ਜਗ੍ਹਾ ਹੈ। ਜੇ ਉਸ ਤੋਂ ਵੀ ਪਿੱਛੇ ਚੱਲ ਜਾਈਏ ਤੇ ਉਹ ਟਿੱਲਾ ਜੋਗੀਆਂ ਇਹਦੇ ਅੰਦਰ ਹੈ। ਟਿੱਲਾ ਜੋਗੀਆਂ ਤੇ ਟਿੱਲਾ ਬਾਲ ਗੁੰਦਾਈ, ਪਤਾ ਕਿਹੜੇ ਨਾਮਾਂ ਨਾਲ ਸਜਿਆ, ਠੀਕ ਹੈ। ਤੇ ਇਸੇ ਤਰ੍ਹਾਂ ਇਹ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ। ਅੰਦਰ ਮਾਤਾ ਸਾਹਿਬ ਕੌਰ ਦਾ ਅਸਥਾਨ ਹੈ। ਜੇਹਲਮ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਹੈ। ਸੋ ਇਹ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਕਿ ਜ਼ਾਹਰ ਹੈ ਹੁਣ ਸਿੱਖ ਲੋਕ ਇੱਥੇ ਆਉਂਦੇ ਆ, ਆਪਣੀਆਂ ਇਬਾਦਤਾਂ ਵੀ ਕਰਨਗੇ, ਆਉਣਗੇ ਵੀ ਜਾਣਗੇ ਵੀ। ਜਿਹੜੇ ਇੱਥੇ ਦੇ ਲੋਕ ਵਸਦੇ ਆ ਉਹ ਇਸ ਚੀਜ਼ ਨੂੰ ਕਿਸ ਨਜ਼ਰ ਨਾਲ ਵੇਖਦੇ ਆ ਕਿ ਆਉਣਾ ਚਾਹੀਦਾ ਹੈ ਜਾਂ ਨਹੀਂ ਆਉਣਾ ਚਾਹੀਦਾ? ਨਹੀਂ, ਉਹਨਾਂ ਨੂੰ ਕੋਈ ਗੁੱਸਾ ਨਹੀਂ।
कोई गुस्सा नहीं। हाँ बड़े खुश हन, खुश हो? खुश हन। मैं ठीक है, आबाद होना चाहिए। आबाद होना चाहिए, चंगी गल है। चंगी गल। ये जेड़े सिख यात्री सन ना इत्थे, ये पूरी ढक्की इस पे पत्थर लवांदे सन। अच्छा, पहले लगे भी सी पत्थर? लगे सी ना। ਉਹ ਜਿਹੜਾ ਦਰਵਾਜ਼ਾ ਹੈ ਨਾ, ਇਹ ਪਲੇਨ ਹੁੰਦਾ ਸੀ, ਪੱਥਰ ਲੱਗ ਗਿਆ, ਬੜੀ ਸੋਹਣੀ ਢੱਕੀ ਬਣੀ ਸੋਹਣੀ। ਹੁਣ ਤਾਂ ਉਹ ਖੱਡੇ ਬਣੇ ਨੇ ਪਏ, ਮੇਰਾ ਬੰਦਾ ਇਹ ਵਿੱਚ ਪੈਰ ਫਸ ਜਾਂਦਾ, ਮੈਂ ਚੜ੍ਹ ਹੀ ਨਾ ਸਕਦਾ ਉੱਥੇ। ਜਿੱਥੋਂ ਬੜਾ ਸੋਹਣਾ ਦਰਵਾਜ਼ਾ, ਦੌੜਦੇ ਆਉਂਦੇ ਸਾਂ, ਖੋਤੀਆਂ ਲੱਦੀਆਂ ਸਮਾਨ ਦੇ ਨਾਲ। ਅੱਛਾ, ਘੋੜੀਆਂ ਲੱਦੀਆਂ ਸਮਾਨ ਦੇ ਨਾਲ। ਇਹ ਸਿੱਖ ਯਾਤਰੀ ਬਾਦਸ਼ਾਹ ਉਹ ਜਿਹੜੇ ਉੱਥੇ ਹੁੰਦੇ ਸਨ, ਇਹਨਾਂ ਕੋਲ ਖਚਰਾਂ ਹੁੰਦੀਆਂ, ਘੋੜੀਆਂ ਹੁੰਦੀਆਂ, ਘੋੜੀਆਂ ਨੂੰ ਬਹਿ ਕੇ ਆਰਾਮ ਨਾਲ ਜਾਣਾ, ਆਰਾਮ ਨਾਲ ਆਉਣਾ। ਹੁਣ ਉਹ ਤਾਂ ਕੋਈ ਸ਼ਾਇਦ ਚੜ੍ਹ ਨਹੀਂ ਸਕਦੀ, ਦਰਵਾਜ਼ਾ ਚੜ੍ਹ ਸਕਦਾ, ਕੋਈ ਨਹੀਂ ਸ਼ਾਇਦ ਚੜ੍ਹ ਸਕਦੀ। ਨਹੀਂ ਹੁਣ ਨਹੀਂ, ਹੁਣ ਗੱਡੀ ਆ ਸਕਦੀ, ਗੱਡੀ ਤੇ ਆਣ ਜਾਣਾ। ਇਹ ਜਿਹੜਾ ਸਿੱਧਾ ਦਰਵਾਜ਼ਾ ਚੜ੍ਹਦਾ ਹੈ, ਗੱਡੀ ਤੇ ਫਿਰ ਆਉਂਦੀ ਨਾ ਪਰਲੇ ਦਰਵਾਜ਼ੇ ਚੋਂ, ਉਹ ਤਾਂ ਬੁਣ ਸੜਕ ਬਣ ਗਈ ਹੈ। ਅੱਛਾ ਬਜ਼ੁਰਗੋ, ਤੁਸੀਂ ਦੱਸੋ ਕਿ ਇੱਥੇ ਮੇਲੇ ਕਿਹੜੇ ਕਿਹੜੇ ਲੱਗਦੇ ਸੀ? ਜਿੱਦਾਂ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਵਿਸਾਖ ਦਾ ਮੇਲਾ ਲੱਗਦਾ ਸੀ। ਉੱਪਰ ਜ਼ਾਹਰ ਹੈ 1 ਨਵੰਬਰ ਨੂੰ ਮਾਤਾ ਸਾਹਿਬ ਕੌਰ ਦਾ ਜਨਮ ਦਿਨ ਵੀ ਜਿਹੜਾ ਹੈ ਉਹ, ਹੁਣ ਤੇ ਚਲੋ ਆਪਾਂ ਕਦੀ ਕਦਾਈ ਆ ਜਾਂਦੇ ਹਾਂ, ਲੇਕਿਨ ਪੁਰਾਣੇ ਜ਼ਮਾਨੇ 'ਚ ਕਿਆ ਉਦੋਂ ਵੀ ਮਨਾਇਆ ਜਾਂਦਾ ਸੀ? ਵਿਸਾਖੀ ਮਨਾਈ ਜਾਂਦੀ ਸੀ, ਦੀਵਾਲੀ ਮਨਾਈ ਜਾਂਦੀ ਸੀ, ਸਾਰਾ ਕੁਝ ਮਨਾਇਆ ਜਾਂਦਾ। ਅੱਛਾ, ਸਿੱਖ ਦੀਵਾਲੀ ਮਨਾਉਂਦੇ, ਵਿਸਾਖੀ ਮਨਾਉਂਦੇ ਹੈ, ਹੋਰ ਆਪਣਾ ਜਿਹੜਾ ਹੁੰਦਾ ਸੀ ਨਾ ਉਹਨਾਂ ਦਾ ਕੋਈ ਦਿਨ, ਉਹ ਮਨਾਉਂਦੇ ਸਨ ਬਾਕਾਇਦਾ। ਉਹ ਰੱਖੀਆਂ ਸਨ ਪੇਰਾਂ ਜੀਆਂ, ਜਿਹਨੂੰ ਡਟਕਿਆਂ ਨਾਲ, ਹਾਂ ਨਗਾਰਾ, ਫਿਰ ਆਪਣਾ ਉਹ ਗਾਣਾ ਆਪਣੇ ਹਿਸਾਬ ਦਾ ਕੀਰਤਨ, ਉਹ ਸਾਰਾ ਉਹ ਗਾਉਂਦੇ ਹੁੰਦੇ ਸਨ ਨਾ, ਕਿਉਂਕਿ ਉਹਦਾ ਸਾਨੂੰ ਨਹੀਂ ਸਮਝ ਲੱਗਦੀ। ਠੀਕ ਹੋ ਗਿਆ। ਉਹਨਾਂ ਦੀ ਆਪਣੀ ਨਾ ਠੋਸ ਪੰਜਾਬੀ। ਹਾਂਜੀ ਹਾਂਜੀ, ਉਹ ਠੋਸ ਪੰਜਾਬੀ 'ਚ ਜਿਹੜਾ ਤੁਸੀਂ ਆਪੇ ਜਾਣ ਗੱਲ ਕਰ ਰਹੇ ਸੋ, ਹਾਂਜੀ ਇਸ ਤਰ੍ਹਾਂ ਉਹਦੀ ਸਾਨੂੰ ਨਹੀਂ ਸਮਝ ਆਉਂਦੀ, ਐਵੇਂ ਪਿਆ ਕਿ ਸਮਝ ਆਉਂਦੀ। ਅੱਛਾ ਬਜ਼ੁਰਗੋ, ਇੱਥੇ ਅਸੀਂ ਪੁਰਾਣੀ ਕਿਤਾਬਾਂ 'ਚ ਪੜ੍ਹਦੇ ਹਾਂ ਕਿ ਘਰਾਟ ਚੱਲਦੇ ਸੀਗੇ। ਘਰਾਟ ਜਿਹਾ ਇਹ ਤੁਸੀਂ ਆਪਣੀ ਅੱਖਾਂ ਨਾਲ ਵੇਖਿਆ ਇੱਥੇ ਘਰਾਟ ਚੱਲਦੇ ਸੀ? ਵੇਖਿਆ। ਉਹਦੇ ਉੱਪਰ ਹੁੰਦੇ ਸਨ ਪੁੜ ਦੋ। ਅੱਛਾ, ਆਡੇ ਉਹਦੇ ਉੱਪਰ ਇੱਕ ਟੋਕਰਾ ਜਿਹਾ ਬਣਾ, ਜਿਹੜੇ ਦਾਣੇ ਪਾਉਂਦੇ ਸਨ। ਅੱਛਾ, ਉਹ ਫਿਰ ਦਾਣੇ ਥੱਲੇ ਜਾਂਦੇ ਸਨ ਤਾਂ ਪਾਣੀ ਨਾਲ ਚੱਲਦਾ ਸੀ। ਇੱਧਰੋਂ ਪਾਣੀ ਜਾਂਦਾ ਸੀ ਨਾ। ਅੱਛਾ, ਉਹ ਫਿਰ ਥੱਲੇ ਪੱਖਾ ਲੱਗਿਆ ਸੀ। ਅੱਛਾ, ਉਹ ਪੱਖਾ ਫਿਰ ਪਾਣੀ ਨਾਲ ਚੱਲਦਾ ਸੀ, ਉਹ ਫਿਰ ਦਾਣੇ ਪੀਂਦੇ ਸਨ। ਅੱਛਾ, ਉਹ ਘਰਾਟ ਜਿਹੜਾ ਸੀ ਦਾਣੇ ਪਾਣੀ ਨਾਲ ਚੱਲਦਾ? ਪਾਣੀ ਨਾਲ। ਉਹਨੂੰ ਆਦੇ ਠੰਡੇ ਦਾਣੇ, ਠੰਡਾ ਆਟਾ। ਠੰਡਾ ਆਟਾ? ਹਾਂ। ਅੱਛਾ, ਇਹ ਜਿਹੜੇ ਇਹਨਾਂ ਦਾ ਗਰਮ ਆਟਾ ਹੁੰਦਾ, ਹਾਂ, ਉਹਦਾ ਠੰਡਾ ਆਟਾ ਹੁੰਦਾ, ਪਾਣੀ ਨਾਲ ਚੱਲਦਾ ਸੀ ਨਾ, ਠੰਡਾ ਆਟਾ। ਠੀਕ ਹੈ। ਉਹਨੂੰ ਆਦੇ ਘਰਾਟੇ ਵਾਲੀ ਕੱਸੀ। ਅੱਛਾ, ਮਤਲਬ ਲੋਕ ਆਟਾ ਪੀਣ ਵਾਸਤੇ ਇੱਥੇ ਆਉਂਦੇ ਸੀ? ਇਹ ਸਾਰਾ ਪਿੰਡ ਇੱਥੇ ਆਉਂਦੇ ਸਨ ਆਟਾ ਪੀਣ ਵਾਸਤੇ। ਸਾਰੀ ਰਾਤ ਸਾਰਾ ਦਿਨ ਚੱਲਦਾ ਸੀ। ਚੱਲਦਾ ਰਹਿੰਦਾ ਸੀ। ਤੇ ਉਹ ਫ੍ਰੀ 'ਚ ਚੱਲਦਾ ਸੀ ਜਾਂ ਪੈਸੇ ਲੈਂਦੇ ਸੀਗੇ? ਨਹੀਂ, ਪੈਸੇ ਲੈਂਦੇ। ਪੈਸੇ ਲੈਂਦੇ ਸੀ। 2 ਆਨੇ 4 ਆਨੇ ਮਣ ਦੇ 2 ਜਾਂ 4 2 4 ਆਨੇ ਬਸ। ਠੀਕ ਠੀਕ ਸਹੀ। ਹੁਣ ਤਾਂ 200 ਰੁਪਇਆ ਲੈਂਦੇ ਨੇ ਮਣ ਦਾ, ਵਿਆਹੀ ਜ਼ਿਆਦਾ ਲੈਂਦੇ ਆ। 2 4 ਆਨੇ 2 4 ਆਨੇ ਹੁਣ ਜ਼ਿਆਦਾ ਲੈਂਦੇ ਸਨ। ਇਹ ਬੜੀ ਗੱਲ ਹੈ ਕਿ ਪਾਣੀ ਦਾ ਚੋਆ ਇਹਦੇ ਪ੍ਰੈਸ਼ਰ ਨਾਲ ਉਦੋਂ ਸੀਗਾ ਕਿ ਬੜਾ ਪ੍ਰੈਸ਼ਰ ਪਾਣੀ ਦਾ ਹੁੰਦਾ। ਹਾਂ, ਇਹ ਜਿਹੜਾ ਨਾ ਨਾਲਾ ਘਾਣ, ਇਹ ਬੜੀ ਪ੍ਰੈਸ਼ਰ ਨਾਲ ਆਉਂਦੀ। ਅੱਛਾ, ਇੱਥੇ ਜਿਸਲੇ ਇਹ ਬੰਦੇ ਸਨ ਨਾ, ਫੁੱਲ ਬੰਦੇ ਸਨ ਨਾ, ਉਹਦੇ ਹੱਥੋਂ ਫਿਰ ਪਾਣੀ ਨਾ ਬੜਾ ਜ਼ੋਰ ਨਾਲ ਜਾਂਦਾ ਸੀ। ਇੱਥੇ ਫਿਰ ਨਹਾਉਂਦੇ ਸਨ ਸਾਰੇ ਬੱਚੇ, ਇਹਨਾਂ ਦੇ ਸਾਰਾ ਕੁਝ ਜਿਹੜੇ ਆਉਂਦੇ ਸਨ ਵਿਸਾਖੀ ਤੇ। ਨਾਲ ਧੋਬੀ ਕਾੜੀ ਬਣੀ, ਨਾਲ ਇਸੇ ਧੋਬੀ ਕੱਪੜੇ ਧੋਂਦੇ ਸਨ। ਅੱਛਾ, ਇਸੇ ਪਾਣੀ ਦੇ ਨਾਲ? ਇਸੇ ਪਾਣੀ ਨਾਲ ਧੋਬੀ ਕੱਪੜੇ ਧੋਂਦੇ ਸਨ, ਸਾਰਾ ਕੁਝ ਕਰਦੇ। ਇਹ ਪਿੰਡ ਸਾਰੇ ਕੱਪੜੇ ਧੋਂਦੇ ਸਨ ਇੱਥੇ। ਰਤਾਸ ਨੂੰ ਪਾਣੀ ਜਿਹੜਾ ਨਾ, ਰਤਾਸ ਨੂੰ ਪਾਣੀ ਇੱਥੋਂ ਨਹੀਂ, ਰਤਾਸ ਤਾਂ ਟੈਂਕੀ ਹੁਣ ਬਣੀ ਹੈ। ਇਹ ਹੁਣ ਬਣੀ ਹੈ, ਅਯੂਬ ਦੌਰ ਤੋਂ ਬਾਅਦ ਬਣੀ ਹੈ, ਜ਼ਿਆਦ ਤੋਂ ਬਾਅਦ ਬਣੀ ਹੈ। ਜ਼ਿਆਦ ਤੋਂ ਬਾਅਦ ਬਣੀ ਹੈ। ਅੱਛਾ, ਤੇ ਪਹਿਲਾਂ ਪਾਣੀ ਤੋਂ ਘਾਣ ਚੋਂ ਕਰਦੇ ਸੀ ਪੀਣੇ ਵਾਸਤੇ। ਇੱਥੋਂ ਪਾਣੀ ਕਿੱਦਾਂ ਲੈ ਕੇ ਜਾਂਦੇ ਸੀ? ਖੋਤਿਆਂ ਪਰ। ਅੱਛਾ, ਇੱਧਰ ਉਹ ਵਹਿੰਗੀਆਂ ਬਣਾਈਆਂ ਨੇ, ਇੱਕ ਇੱਧਰ ਘੜਾ ਰੱਖਿਆ ਨੇ, ਇੱਕ ਇੱਧਰ ਘੜਾ ਰੱਖਿਆ। ਕੋਈ ਜਨਾਨੀਆਂ ਘੜੇ ਦੇ ਚਾਗ ਲੈਂਦੀਆਂ, ਇੰਦਵਾਣੀਆਂ ਵੀ ਮੁਸਲਮਾਨੀਆਂ ਸਾਰੀਆਂ ਇਕੱਠੀਆਂ ਜਾਂਦੀਆਂ ਤੇ ਇਕੱਠੀਆਂ। ਪਾਣੀ ਜਿਹੜਾ ਸੀਗਾ ਇੱਥੋਂ ਜਾਂਦਾ। ਸਾਰਾ ਇੰਤਜ਼ਾਮ, ਕੱਪੜੇ ਧੋਣਾ, ਨਹਾਉਣਾ, ਸਭ ਕੁਝ ਇੱਥੇ ਹੀ ਸੀ। ਇਹਨਾਂ ਦਾ ਇੱਥੇ ਹੀ ਖਾਸ ਤਾਂ ਅਸੀਂ ਇਹ ਨਹਾਉਂਦੇ ਵੀ ਇੱਥੇ ਹੀ ਸਨ। ਅੱਛਾ, ਸਾਡੇ ਤਾਂ ਬਾਅਦ ਚਲੋ ਖੂਹ ਸ਼ੂਹ ਹੈ ਸਨ ਨਾ, ਜਿਹੜੇ ਖੂਹ ਸਨ, ਅਸੀਂ ਉੱਥੋਂ ਪਾਣੀ ਇਸਤੇਮਾਲ ਪੀਣੇ ਛੀਣੇ, ਤੇ ਕੱਪੜੇ ਅਸੀਂ ਵੀ ਇੱਥੇ ਧੋਂਦੇ ਰਹੇ ਹਾਂ। ਅੱਛਾ, ਸਹੀ।
ਇੱਥੇ ਧੋਬੀ ਕਦੀ ਘਾਟ ਏਦਾਂ ਹੁੰਦਾ ਨਹੀਂ ਹੈ। ਹੋਇਆ ਕਿ ਸਿੱਖਾਂ ਨੇ ਕਿਹਾ ਕਿ ਨਹੀਂ ਯਾਰ ਇੱਥੇ ਤੁਸੀਂ ਨਾ ਪਾਣੀ ਨਾ ਲੈ ਕੇ ਨਾ ਆਉਣਾ? ਨਾ ਨਾ ਕੁਝ ਵੀ ਨਹੀਂ ਉੱਪਰ थोड़ा सा पहले आ जाए तुसी तो सानू बिल्कुल पूरा नाला ही नजर आवे ऐसे होर बा कुछ भी ना होया ਉਹ ਇਕੱਠੇ ਹੀ ਪਾਣੀ ਭਰਨਾ ਇਕੱਠੇ ਹੀ ਪੀਣਾ ਮੈਂ ਇਕੱਠੇ ਹੀ ਬਹਿਣਾ ਕੱਪੜੇ ਧੋਣੇ ਨੇ ਗੱਪਾਂ ਮਾਰਨੀਆਂ ਨੇ ਆਪਣਾ ਮੌਜਾਂ ਲੈਣੀਆਂ ਨੇ ਜਨਾਨੀਆਂ ਇੱਧਰ ਅੱਪਰ ਹੋ ਕੇ ਨਹਾ ਲੈਂਦੀ ਨੇ ਮਰਦ ਬੁੰਨ ਜਾ ਕੇ ਨਹਾ ਲੈਂਦੇ ਜੇ ਮਰਦ ਅੱਪਰ ਟੁਰ ਜਾਂਦੇ ਨਹਾਣੇ ਨੇ ਮਰਦ ਜਨਾਨੀਆਂ ਬੁੰਨ ਜਾਂਦੀਆਂ ਨੇ ਤੇ ਹੁਣ ਇਹ ਪਾਣੀ ਦਾ ਪ੍ਰੈਸ਼ਰ ਕਿਉਂ ਘਟ ਗਿਆ ਵਾ ਕੀ ਵਜ੍ਹਾ? ਬਸ ਉਹ ਕੁਦਰਤ ਦਾ ਹਿਸਾਬ ਕਿਤਾਬ ਹੈ ਕਿ ਸਫਾਈ ਇਹਦੀ ਹੋਣ ਵਾਲੀ ਹੈ। ਸਫਾਈ ਹੋਣ ਵਾਲੀ ਹੈ ਪਰ ਉਹਨੇ ਨਾ ਸਫਾਈ ਕਿੱਥੋਂ ਹੋਵੇ ਆਰ ਗਟਰ ਦਾ ਪਾਣੀ ਆਰ ਨਾਲੇ ਬਣ ਗਏ ਸਾਰਾ ਕੁਝ ਇਹਦੇ ਵਿੱਚ ਆਉਂਦਾ नहीं हुन में इसका तेज हो जाएगा पानी ਤੇਜ਼ ਹੋ ਜਾਏਗਾ ਸਫਾਈ ਦੇ ਨਾਲ? बिल्कुल भाई तेज तेज तो हो सकता है ना। जगह जरिए बाहर हुन थोड़ी अगे ऊंचाई हो गई है बाहर नहीं कि बाहर पूरा ऐसे ਇਹ ਤੁਹਾਡਾ ਪਾਣੀ ਜਿਹੜਾ ਹੈ ਸਾਰਾ ਉਹ ਬੁਣ ਜਾਂਦਾ ਸੀ ਨੇ ਚੋਏ ਦਾ ਆਹੋ ਹਾਂ। ਅੱਜ ਤੋਂ ਜਦੋਂ ਜੇਲਮ ਹੈਗੀ ਸੀ ਨਾ ਸਰਦਾਰਾਂ ਦੀ ਦੁਕਾਨ, ਜੀ ਆ ਜੀ ਜਦੋਂ ਅਸੀਂ ਆਂਦੇ ਸੀਗੇ ਤਾਂ ਜਨਾਬ ਅਲੀ ਸਾਹਿਬ ਇਹ ਤੋਂ ਬਾਹਰ ਪਾਣੀ ਦਾ ਫਲੋ ਸੀਗਾ। ਬਾਹਰ ਪਾਣੀ ਦਾ ਫਲੋ ਔਰ ਜਾਂਦਾ ਰਸਤਾ ਤੇ ਅੱਗੇ ਹੈ ਹੀ ਨਹੀਂ ਸੀ, ਇਹ ਤੇ ਹੁਣ ਹੀ ਬਣਿਆ ਮੇਰਾ ਖਿਆਲ। ਉਹ ਰਸਤਾ ਤਾਂ ਨਹੀਂ ਰਸਤਾ ਹੈ ਸੀ ਇਹ ਨਹੀਂ ਵੀ ਨਹੀਂ ਆਇਆ ਸੀ ਰਸਤਾ ਉਹ ਰਸਤਾ ਇਧਰੋਂ ਸੀ ਨਾ ਹੁਣ ਇਧਰੋਂ ਬਣ ਗਿਆ ਅੱਛਾ ਹੁਣ ਇਹ ਜ਼ਮੀਨਾਂ ਇਹ ਸਾਰੀ ਗੈਰ ਆਬਾਦ ਜਗ੍ਹਾ ਹੀ ਨਾ ਇਹ ਹੁਣ ਜ਼ਮੀਨਾਂ ਬਣੀਆਂ ਨੇ 10-12 साल हुए ये सारा 10-12 ਵੀ ਨਹੀਂ ਇਹ 4 ਸਾਲ ਹੋਏ ਨੇ ਅੱਛਾ ਪਹਿਲੇ ਜ਼ਮੀਨਾਂ ਵੀ ਗੈਰ ਆਬਾਦ ਸਨ। ਇਹ ਗੈਰ ਆਬਾਦ ਦੀ ਸਾਰੀ ਗੈਰ ਆਬਾਦ ਹੈ ਅੱਛਾ ਬਜ਼ੁਰਗੋ ਤੁਹਾਡਾ ਜਨਮ ਵੀ ਮਤਲਬ ਇਹਨਾਂ ਦੇ ਲਾਗੇ ਹੀ ਆ ਜਾਂ ਕਿਸੇ ਹੋਰ ਪੱਤੀ ਦੇ ਵਿੱਚ? ਇੱਥੇ ਹੀ ਇਹਨਾਂ ਦਾ ਇੱਥੇ ਹੀ ਅੱਛਾ ਹੈ। ਮਤਲਬ ਥੱਲੇ ਹੈ ਕਿ ਉੱਪਰ ਹੈ? ना थले ਇਹਨਾਂ ਦਾ ਥੱਲੇ ਦਾ ਹੈ। ਥੱਲੇ ਕਿਹੜੀ ਜਗ੍ਹਾ? ए सामने कहानी नजर आ ਚਾਹ ਗੰਜਾ ਇਹ ਪਿੰਡ ਹੈ ਬਾਗ ਚਾਹ ਗੰਜਾ ਅੱਛਾ ਇਹਦਾ ਨਾਂ ਚਾਹ ਗੰਜਾ ਚਾਹ ਗੰਜਾ। ਚਾਹ ਗੰਜਾ ਅੱਛਾ ਆਖਦੇ ਬਾਗ ਹੀ ਨੇ ਸਾਰੇ ਅੱਛਾ ਚਾਹ ਗੰਜਾ ਇਹਦਾ ਪੁਰਾਣਾ ਨਾਮ। ਇਹਦਾ ਨਾਂ बाग ਪੁਰਾਣਾ ਚਾਹ ਗੰਜਾ जरा बाग लफ्ज है ना ਹੂੰ ये इस पूरे इलाके ਇਹ में ਜਮਾ ਦਾ ਲਫ਼ਜ਼ ਹੈ ਅੱਛਾ बाग जाना बाग ਇਹ 12 ਪਿੰਡ ਹਨ 12 ਪਿੰਡਾਂ ਦਾ ਜਮਾ ਲਫ਼ਜ਼ ਹੈ ਬਾਗ बाग बड़ा ते बाग वो ता जरा ना रखा गया वो बाग वो जरा ये बाग है या तुहाडे सरदार दा ये ਅੱਛਾ इस दे नाम की वजह ना रखा गया ਇਹਨੂੰ ਆਦਿ ਨੇ ਮੁਨਸ਼ੀ ਦਾ ਖੂਹ ਮੁੰਸ਼ੀ ਆਖੂ। ਉਹ ਮੁਨਸ਼ੀ ਖਵਾਉਂਦੇ मुर्शिदा खूह दा को खूह ते ना गई गल ਉਹ ਮੁਨਸ਼ੀ ਖਵਾਉਂਦੇ बाग बाग असल विच ये इस वजह दी ना ਇਸ ਦੀ ਵਜ੍ਹਾ ਨਾਲ दूसरा ये है कि इत्थे राई बलाली ਇਹਦਾ सब्जी ਅਸਲੀ ਨਾਂ ਜਿਹੜਾ ਨਾ ਗੜਮਲ ਹੈ ਗੜਮਲ। ਗੜਮਲ ਅੱਛਾ ਗੜ ਦਾ ਮਤਲਬ ਕੀ ਹੁੰਦਾ ਜਮਾ ਤੁਸੀਂ ਦੱਸ ਦਿਓ। ਜਮਾ ਗੜ ਗੜ ਕਿਸੇ ਵੀ ਜਗ੍ਹਾ ਚੀਜ਼ਾਂ ਦੀ ਗੜ। ਜਮਾ। ਗੜਮਲ ਜਮਾ ਹੂੰ ਇਹਦਾ ਨਾਂ ਗੜਮਲ ਹੂੰ ਇਹਦਾ ਲਫ਼ਜ਼ ਹੈ ਜਮਾ ਹੂੰ ਇਹ ਫਿਰ ਗੜਮਲ ਦਾ ਹੈ ਸੀ ਗੜ ਦਾ ਹੈ ਸੀ ਮਹਿਲ ਕੋ ਨਹੀਂ ਆਇਆ ਨਾ ਹੂੰ ਫਿਰ ਮਹਿਲ ਸਿੱਖਾਂ ਬਣਾਇਆ ਅੱਛਾ ਮਕਾਨ ਬਣਾਏ ਹੂੰ ਆਰਚ ਇੱਥੇ ਬਣਾਈ ਉਹਨਾਂ ਆਖੇ ਮਹਿਲ ਅਸਾਂ ਬਣਾ ਛੜਿਆ ਹੂੰ ਫਿਰ ਬਖਸ਼ੀ ਸਾਹਿਬ ਆ ਗਏ ਹੂੰ ਉਹਨਾਂ ਨੇ ਡਖਾਨਾ ਲੈ ਆਂਦਾ ਅੱਛਾ ਸਹੀ ਯੂਨੀਵਰਸਿਟੀ ਦਾ ਦਫ਼ਤਰ ਲੈ ਆਂਦਾ ਹੂੰ ਉਹਨਾਂ ਆਖਿਆ ਹੁਣ ਖਾਸ ਮਹਿਲ ਬਣ ਗਿਆ ਸਹੀ। ਅੱਛਾ ਇਹ ਕਲਵੰਤਪੁਰਾ ਜਿਹੜਾ ਹੈਗਾ ਜਾਂ ਜਾਂ ਡੁਮੇਲੀ ਹੈਗੀ ਹੈ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ ਕੋਈ ਉਹਨਾਂ ਦਾ ਨਾਮ? ਡਮੇਲੀ ਦਾ ਕੋਈ ਪਤਾ ਸੋ ਕੋਈ ਨਹੀਂ ਸਾਨੂੰ ਕਲਵੰਤਪੁਰੇ ਉਹ ਦਾ। ਬੜੀ ਦੂਰ ਸੀ ਤੇ ਕਲਵੰਤਪੁਰ ਜਿਹੜਾ ਨਾ ਸਿਰਫ ਕਲਵੰਤਪੁਰ ਨੂੰ ਦੋ ਸਿੱਖਾਂ ਦਾ ਨਾਂ ਤੋਂ ਮਸ਼ਹੂਰ ਸੀ ਅੱਛਾ ਉਹਨਾਂ ਦੇ ਵੀ ਨਾਂ ਸਾਨੂੰ ਕੋਈ ਨਹੀਂ ਆਉਂਦਾ ਉਹ ਸਾਡੇ ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਸੀ। ਸਾਡੇ ਤੋਂ ਪਹਿਲਾਂ ਠੀਕ ਠੀਕ ਠੀਕ। ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹਾਲਾਂ ਅੱਛਾ ਇਹ ਦੱਸੋ ਵੇਲਾ ਕਿਹੜਾ ਚੰਗਾ ਸੀ, ਅੱਜ ਦਾ ਵੇਲਾ ਚੰਗਾ ਸੀ ਜਾਂ ਉਹ ਵੇਲਾ ਚੰਗਾ ਸੀ? ਉਹ ਵੇਲਾ ਚੰਗਾ ਸੀ ਉਹ ਵੇਲਾ ਚੰਗਾ ਸੀ ਹਾਂ। ਕਿਉਂ? ਉਹਦੇ 'ਚ ਪਿਆਰ ਮੁਹੱਬਤ ਆਇਆ ਅੱਛਾ ਕੋਈ ਕਿਸੇ ਨਾਲ ਉਲਫਤ ਕੋਈ ਕਿਸੇ ਨਾਲ ਇਕੱਠਿਆਂ ਖਾਣਾ ਬਹਿਣਾ ਪੀਣਾ ਹੂੰ ਤੁਰਨਾ ਹੂੰ ਰਾਤੀ ਬਹਿਣਾ ਦਿਹਾੜੀ ਬਹਿਣਾ ਹੂੰ ਕਿਸੇ ਨੇ ਸ਼ੱਕ ਨਾ ਸ਼ੁਭਾ ਨਾ ਲੈਣ ਨਾ ਦੇਣ ਇੱਥੇ ਇਹ ਕੰਧ ਸਾਡੇ ਹੱਥਾਂ ਨਹੀਂ ਚੜੀ ਹੋਈ ਹੈ ਅੱਛਾ ਇਹਦਾ ਵਾਲਦ ਮੈਂ ਹੂੰ ਇੱਕ ਬੰਦਾ ਮਰ ਗਿਆ 2 ਬੰਦੇ ਮਰ ਗਏ 4 ਬੰਦੇ ਸੇ ਕੰਮ ਕੀਤਾ ਸੀ 2 ਮਿਸਤਰੀ ਤਾਸ ਦੇ ਸਨ ਅੱਛਾ ਉਹਨਾਂ ਨੇ ਮਕਾਨ ਚਾੜੀ ਤੇ ਉੱਪਰ ਦੀ ਸਿਰੇ ਵਾਲੀ ਅੱਛਾ ਇਹ ਤਕਰੀਬਨ ਨੀਆਂ ਜਿਹੜੀਆਂ ਨਾ ਹਾਂ ਹਾਂ ਇਹ 30 ਫੁੱਟ ਥੱਲੇ ਨੇ 30 ਫੁੱਟ 30 ਫੁੱਟ ਥੱਲੇ ਨੇ ਅੱਛਾ ਅਸੀਂ ਇੱਥੇ ਲਾਈ ਸੀ ਢਿੰਗਰੀ ਜਿਹਨੂੰ ਢਿੰਗਰੀ ਸਮਝਦੇ ਹੋ ਹਾਂ ਹਾਂ ਉਹਦੇ ਨਾਲ ਰੱਸਾ ਪਾਇਆ ਰੱਸਾ ਪਾ ਕੇ ਥੱਲੇ ਗਾਰਾ ਸੀਮੈਂਟ ਨਹੀਂ ਸੀ ਹੁੰਦਾ ਇੱਥੇ ਖੱਡੀਆਂ ਛੇੜਦੇ ਹੁੰਦੇ ਸਾਂ ਚੂਨੇ ਦੀਆਂ ਅੱਛਾ ਚੂਨੇ ਦੇ ਵਿੱਚ ਸੁਰਖੀ ਪਾਣੀ ਇੱਟਾਂ ਦੀ ਰਗੜ ਕੇ ਹੂੰ ਫਿਰ ਵਿੱਚ ਚੀੜ ਪਾਣੀ ਫਿਰ ਵਿੱਚ ਬੱਦਰ ਪਾਣੇ ਅੱਛਾ ਉਹ ਚਕਨਾਟ ਬਣ ਜਾਂਦੀ ਹਾਂ ਉਹ ਕਹਾਣੀਆਂ 2-3 ਦਿਨ ਸੱਜੀਆਂ ਰਹਿੰਦੀਆਂ ਉਹ ਫਿਰ ਕੜਾਈਆਂ ਪਾ ਕੇ ਥੱਲੇ ਲਮਕਾਣੀਆਂ ਹੂੰ ਫਿਰ ਮਿਸਤਰੀਆਂ ਨੂੰ ਝਾੜਨਾ ਤੇ ਮਿਸਤਰੀਆਂ ਨੂੰ ਲਾਉਣਾ ਹੂੰ ਇਹ ਸਾਰਾ ਕੰਮ ਅਸਾਂ ਆਪੋ ਆਪਣੇ ਹੱਥਾਂ ਨਾਲ ਕੀਤੇ ਆ ਅੱਛਾ ਮਤਲਬ ਤੁਸੀਂ ਇੱਥੇ ਮਜ਼ਦੂਰੀ ਵੀ ਕੀਤੀ? ਵਿੱਚ ਮਜ਼ਦੂਰੀ ਵੀ ਕੀਤੀ मेरे वाले ਉਹਦੇ ਫੇਰ ਦਿਹਾੜ ਸੀ ਕਿੰਨੀ ਦਿਹਾੜੀ ਲੈਂਦੇ 5 ਸੀ? ਆਨੇ 5 ਆਨੇ ਚ 5 ਦਿਹਾੜੀ? ਆਨੇ
ਅੱਛਾ ਉਹ ਆਨਾ ਹੁੰਦਾ ਚਿੰਦਰਿਆਂ ਵਾਲਾ ਆਹਾ ਚਿੰਦਰਿਆਂ ਵਾਲਾ ਆਹੋ ਦੇਖੀ ਆ ਨਾ ਤੁਹਾਡੇ ਕੋਲ ਹੈ ਨਾ ਜੀ ਨਹੀਂ ਨਹੀਂ ਇਹਨਾਂ ਕੋਲ ਕਿਤੇ ਮੇਰੇ ਕੋਲ ਤੇ ਨਹੀਂ ਹੋਣੀ ਲੇਕਿਨ ਚਲੋ ਵੇਖੀਆਂ ਦਵਾਨੀ ਤਰਾ ਚੂਕੀ ਹੂੰ ਪੈਸਾ ਰੋੜਾ ਅੱਛਾ ਇਹ ਹੁੰਦਾ ਸੀ ਅੱਛਾ ਤਾਂਬੇ ਦਾ ਤਾਂਬੇ ਦਾ ਤੇ ਠੀਕ। ਚਾਂਦੀ ਦਾ ਰੁਪਈਆ ਹੁੰਦਾ ਸੀ ਉਹਨਾਂ ਦੇ ਕੁਰਸਾਂ ਵਾਲੀ ਚਾਂਦੀ ਹੂੰ ਬਿਹਤਰੀਨ ਅਸਲ ਚਾਂਦੀ ਅੱਛਾ ਉਹਦਾ ਰੁਪਈਆ ਹੁੰਦਾ ਸੀ ਨਾ ਟਲਿਨ ਐਸਾ ਕਰਕੇ ਟਲਿਨ ਕਰਵਾਇਆ ਅੱਛਾ ਹੁਣ ਪੈ ਰੁਪਈਆ ਐਉਂ ਕੋਈ ਪਤਾ ਪਿਸ ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਲਹਮਦੁਲਿਲਾ ਤੁਹਾਡਾ ਵੀ ਸ਼ੁਕਰੀਆ ਪਿਆਰ ਮੁਹੱਬਤ ਨਾਲ ਬੈਠੇ ਆ ਪਿਆਰ ਮੁਹੱਬਤ ਨਾਲ ਗੱਲਾਂ ਕਰਨੇ ਆ ਉਹ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਦੇ ਆ ਅਲਹਮਦੁਲਿਲਾ ਠੀਕ ਹੈ